ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੁਹਾਡਾ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 12 ਸਤੰਬਰ 2017 28 ਭਾਦੂ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ। ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਚਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੇ ਤੁਸੀਂ ਟੀਵੀ 84 ਨਾਲ ਜਾਂ ਸੱਚੋ ਸੱਚ ਪ੍ਰੋਗਰਾਮ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤੇ ਲਾਈਕ ਕਰੋ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਨਾਲ। ਜੀ ਡਾਕਟਰ ਸਾਹਿਬ, ਤੁਹਾਡਾ ਕੀ ਵਿਚਾਰ ਹੈ? ਦੇਖੋ, ਜਦੋਂ ਦੀ ਮੋਦੀ ਹਕੂਮਤ ਜਿਹੜੀ ਹੈ 2014 ਚ ਬਣੀ ਹੈ, ਉਹ ਆਪਣਾ ਏਜੰਡਾ ਜਿਹੜਾ RSS ਦਾ 90 ਸਾਲ ਪਹਿਲਾਂ ਉਹਨਾਂ ਦੇ ਫਾਊਂਡਰ ਡਾਕਟਰ ਹੈਡਗਵੇਅਰ ਨੇ ਜਾਂ ਗੋਲਵਲਕਰ ਨੇ ਸਾਹਮਣੇ ਲਿਆਂਦਾ, ਉਸ ਦੇ ਉੱਤੇ ਬੜੀ ਮੁਸਤੈਦੀ ਦੇ ਨਾਲ ਅਮਲ ਕਰ ਰਹੀ ਜੀ। ਔਰ ਜਿਹੜੇ ਇਹਨਾਂ ਦੇ ਇਲੈਕਸ਼ਨ ਮੈਨੀਫੈਸਟੋ 'ਚ ਉਹ ਭਾਵੇਂ ਭਾਰਤੀ ਜਨਤਾ ਪਾਰਟੀ ਜਿਹੜਾ ਨਵਾਂ ਅਵਤਾਰ ਹੈ, ਪਰ ਇਸ ਦੀ ਪੁਰਾਣੀ ਜਿਹੜੀ ਸਾਰੀ ਬੈਕਗਰਾਊਂਡ ਹੈ ਉਹ ਭਾਰਤੀ ਜਨਸੰਘ ਨਾਲ ਸ਼ੁਰੂ ਹੁੰਦੀ ਹੈ ਜੀ। ਸੋ 3 ਮੰਗਾਂ ਉਹਨਾਂ ਦੀਆਂ ਹਮੇਸ਼ਾ ਹੀ ਆਪਣੇ ਮੈਨੀਫੈਸਟੋ 'ਚ ਜਾਂ ਉਹਨਾਂ ਦੇ ਏਜੰਡੇ ਦਾ ਹਿੱਸਾ ਰਹੀਆਂ ਕਿ ਜਦੋਂ ਸਾਡੀ ਸਰਕਾਰ ਬਣੀ ਅਸੀਂ ਕਸ਼ਮੀਰ ਨੂੰ ਜਿਹੜਾ ਸਪੈਸ਼ਲ ਸਟੇਟਸ ਕਨਸਟੀਟਿਊਸ਼ਨ ਦੇ ਵਿੱਚ ਦਿੱਤਾ ਹੋਇਆ ਹੈ, ਆਰਟੀਕਲ 35A ਦੇ ਥੱਲੇ, ਆਰਟੀਕਲ 370 ਦੇ ਥੱਲੇ, ਉਹਨੂੰ ਖਤਮ ਕਰਾਂਗੇ ਜੀ। ਮੁਸਲਮਾਨਾਂ ਦੇ ਲਈ ਜਿਹੜਾ ਸਪੈਸ਼ਲ ਪਰਸਨਲ ਲਾਅ ਹੈ, ਮੁਸਲਿਮ ਪਰਸਨਲ ਲਾਅ, ਅਸੀਂ ਇਸ ਨੂੰ ਖਤਮ ਕਰਾਂਗੇ ਔਰ ਜਿਹੜਾ ਯੂਨੀਵਰਸਲ ਕੋਡ ਹੈ ਸਾਰਿਆਂ ਦੇ ਲਈ, ਯੂਨੀਫਾਰਮਡ ਸਿਵਲ ਕੋਡ, ਉਹ ਅਸੀਂ ਲਾਗੂ ਕਰਾਂਗੇ ਜੀ। ਔਰ ਜਿਹੜਾ ਮੁੱਦਾ ਖਾਸ ਤੌਰ ਤੇ 1992 ਚ ਬਾਬਰੀ ਮਸਜਿਦ ਢਾਣ ਤੱਕ ਗਿਆ ਔਰ ਇਹ ਅਡਵਾਨੀ ਦੇ ਦਿਮਾਗ ਦੀ ਕਾਢ ਸੀ, ਉਹ ਸੀ ਕਿ ਜੀ ਅਯੁੱਧਿਆ ਦੇ ਵਿੱਚ ਜਿਹੜੀ ਬਾਬਰੀ ਮਸਜਿਦ ਹੈ ਇਹ ਰਾਮ ਮੰਦਰ ਨੂੰ ਢਾਹ ਕੇ ਬਣਾਈ ਗਈ ਹੈ ਔਰ ਅਸੀਂ ਵਾਪਸ ਜਿਹੜਾ ਹੈ ਉਹ ਉੱਥੇ ਹੀ ਮੰਦਰ ਵਹੀ ਬਣਾਏਂਗੇ ਜੀ। ਔਰ ਜੇ ਅਸੀਂ ਇਸ ਸਾਰੇ ਦੌਰ ਦੇ ਵਿੱਚ ਦੇਖੀਏ ਕਿ ਉਹਨਾਂ ਨੇ ਕਿਵੇਂ ਰੱਥ ਯਾਤਰਾ ਦੇ ਨਾਂ ਥੱਲੇ ਪਹਿਲਾਂ ਮੰਦਰ ਦੀ ਪੋਲਿਟਿਕਸ ਦੇ ਉੱਤੇ ਉਹਨਾਂ ਨੇ ਕਿਸ ਢੰਗ ਦਾ ਇੱਕ ਤੋਂ ਦੂਜੇ ਸਿਰੇ ਤੱਕ ਰੱਥ ਯਾਤਰਾ ਕੀਤੀ ਜੀ। ਰੱਥ ਯਾਤਰਾ ਦਾ ਮਤਲਬ ਸੀ ਨਫ਼ਰਤ ਯਾਤਰਾ, ਬਿਲਕੁਲ। ਔਰ 4 ਚੁਫੇਰੇ ਨਫ਼ਰਤ ਫੈਲਾਈ। 1992 ਚ ਬਿਲਕੁਲ ਉਸ ਵੇਲੇ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਸੀ, ਉਹਦੀ ਮਦਦ ਦੇ ਨਾਲ ਜਿਹੜਾ ਇਵੈਂਚੁਅਲੀ ਬਾਬਰੀ ਮਸਜਿਦ ਢਾਈ ਗਈ ਔਰ ਜਿਨ੍ਹਾਂ ਦੀ ਮਸਜਿਦ ਢਾਈ ਗਈ ਫਿਰ ਉਹਨਾਂ ਨੂੰ ਹੀ ਦੰਗਿਆਂ ਦੇ ਨਾਂ ਥੱਲੇ ਨਸਲਕੁਸ਼ੀ ਦਾ ਸ਼ਿਕਾਰ 1992 ਚ ਵੀ ਬਾਬਰੀ ਮਸਜਿਦ ਢਾਣ ਤੋਂ 6 ਦਸੰਬਰ 1992 ਨੂੰ ਢਾਈ ਗਈ ਔਰ 1993 ਤੱਕ ਜਿਹੜੀ ਫਿਰ ਮੁਸਲਮਾਨਾਂ ਦੀ ਮਾਰਾ ਮਰਾਈ, ਜਿਹਦੇ ਵਿੱਚ ਖਾਸ ਤੌਰ ਤੇ ਮੁੰਬਈ ਦੇ ਵਿੱਚ ਵੱਡੀ ਗਿਣਤੀ 'ਚ ਮੁਸਲਮਾਨਾਂ ਦੀਆਂ ਬਸਤੀਆਂ ਸਾੜ ਦਿੱਤੀਆਂ ਗਈਆਂ ਔਰ ਸੈਂਕੜਿਆਂ ਮੁਸਲਮਾਨ ਮਾਰੇ ਗਏ। ਹਾਲਾਂ 1993 ਦੇ ਉਸ ਮੁਸਲਮਾਨਾਂ ਦੇ ਜਿਹੜਾ ਨਰਸੰਹਾਰ ਹੈ ਜਾਂ ਕਤਲੇਆਮ ਹੈ ਜੀ, ਉਸ ਦੀ ਕੋਈ ਗੱਲ ਨਹੀਂ ਕਰਦਾ, ਹਾਲਾਂਕਿ ਉਸ ਦੇ ਉੱਤੇ ਕਮਿਸ਼ਨ ਵੀ ਬੈਠਾ, ਉਹਦੀ ਰਿਪੋਰਟ ਵੀ ਆਈ, ਪਰ ਉਹ ਕਿਸੇ ਵੀ ਉਹਨਾਂ ਨੇ ਕੰਡੇ ਲਾਣੀ ਵੀ ਨਹੀਂ ਹੁੰਦੀ। ਕਮਿਸ਼ਨ ਤਾਂ ਬਿਠਾਏ ਇਸ ਲਈ ਜਾਂਦੇ ਨੇ ਤਾਂ ਕਿ ਕਿਸੇ ਗੱਲ ਨੂੰ ਡੂੰਘਾ ਦਫਨਾ ਦਿੱਤਾ ਜਾਏ ਜੀ। ਫਿਰ ਅਸੀਂ ਦੇਖਦੇ ਹਾਂ ਕਿ ਇਸ ਸਾਰੇ ਪੀਰੀਅਡ ਤੋਂ ਬਾਅਦ 2002 ਦਾ ਵੱਡਾ ਕਤਲੇਆਮ ਮੁਸਲਮਾਨਾਂ ਦਾ, 2000 ਤੋਂ ਜ਼ਿਆਦਾ ਮੁਸਲਮਾਨਾਂ ਦਾ ਮਾਰਿਆ ਜਾਣਾ ਗੁਜਰਾਤ 'ਚ ਮੋਦੀ ਅਮਿਤ ਸ਼ਾਹ ਵੱਲੋਂ, ਔਰ 500 ਤੋਂ ਜ਼ਿਆਦਾ ਮਸੀਤਾਂ ਢਾਹ ਦੇਣੀਆਂ ਔਰ ਬਹੁਤ ਸਾਰੇ ਹੋਰ ਮਜ਼ਾਰ ਜਿਹੜੇ ਨੇ ਉਹ ਬਿਲਕੁਲ ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟਾ ਦੇਣਾ। ਇਹ ਉਸ ਸਾਰੇ ਚੋਂ ਉਹਨਾਂ ਦੀ ਪੋਲਿਟਿਕਸ ਫਿਰ ਲਗਾਤਾਰਤਾ ਨਾਲ ਜਿਹੜਾ ਧਰੂਵੀਕਰਨ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦਾ ਹੈ ਉਸ ਨੂੰ ਉਹਨਾਂ ਨੇ ਜਾਰੀ ਰੱਖਿਆ ਜੀ। ਅੱਜ ਅਸੀਂ ਜਿਸ ਮੁੱਦੇ ਨੂੰ ਆਪਣਾ ਓਪਨਿੰਗ ਵਿਸ਼ਾ ਚੁਣਿਆ ਕਸ਼ਮੀਰ ਦੇ ਵਿੱਚ, ਹੁਣ ਇੱਕ ਪਾਸੇ ਇਹਨਾਂ ਨੇ ਆਪਣੀ ਇੱਕ ਨਾਮ ਨਿਹਾਦ NGO ਤੋਂ ਭਾਰਤੀ ਸੁਪਰੀਮ ਕੋਰਟ ਦੇ ਵਿੱਚ ਇਹ ਜਨਹਿਤ ਪੈਟੀਸ਼ਨ ਕਰਵਾਈ ਕਿ ਆਰਟੀਕਲ 35A ਜਦੋਂ 1955 ਚ ਸੰਵਿਧਾਨ ਦੇ ਵਿੱਚ ਇਨਸਰਟ ਕੀਤਾ ਗਿਆ
ਤੇ ਇਹ ਉਸ ਵੇਲੇ ਦੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਦੇ ਆਰਡਰ ਥੱਲੇ ਸੀ ਔਰ ਇਸ ਦਾ ਕਦੇ ਵੀ ਫਾਰਮਲ ਪਾਰਲੀਮੈਂਟ ਵੱਲੋਂ ਇਸ ਨੂੰ ਐਂਡੋਰਸ ਨਹੀਂ ਕੀਤਾ ਗਿਆ, ਇਸ ਲਈ ਇਹ ਅਨਕਨਸਟੀਟਿਊਸ਼ਨਲ ਹੈ। ਸੋ ਜ਼ਾਹਰ ਹੈ ਵੀ ਇੱਕ ਪਾਸੇ ਉਸ ਦਾ ਸੁਪਰੀਮ ਕੋਰਟ ਨੇ ਨੋਟਿਸ ਲਿਆ, ਉਹਦੀ ਸ਼ੁਰੂਆਤ ਹੋਈ, ਹੌਲੀ 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 ਇਹ ਗੱਲ ਇਸ ਹੱਦ ਤੱਕ ਬਿਲਟ ਹੋ ਗਈ ਕਿ ਕਸ਼ਮੀਰ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਈਵਨ ਰੂਲਿੰਗ ਪਾਰਟੀ PDP ਔਰ ਜਿਹੜੀ ਪਹਿਲਾਂ ਪਾਵਰ ਸੀ ਫਾਰੂਕ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ, ਉਹਨਾਂ ਨੂੰ ਵੀ ਫਿਕਰ ਪੈ ਗਿਆ। ਸੋ ਇੱਕ ਪਾਸੇ ਕਸ਼ਮੀਰ ਦੇ ਵਿੱਚ ਜਿੱਥੇ ਆਜ਼ਾਦੀ ਦੀ ਤਹਿਰੀਕ ਬੜੇ ਜ਼ੋਰ ਨਾਲ ਔਰ ਪਿਛਲੇ ਸਾਲ ਤੋਂ ਹੀ ਜਿਵੇਂ ਕਿ ਇਸ ਦੀ ਸ਼ੁਰੂਆਤ ਹੁੰਦੀ ਹੈ ਔਰ ਬੁਰਹਾਨ ਵਾਨੀ ਦੇ ਨਾਲ ਉਹ ਸਿਖਰ ਦੇ ਉੱਤੇ ਪਹੁੰਚਦੀ ਹੈ ਉਸ ਦੇ ਮਾਰੇ ਜਾਣ ਤੋਂ ਬਾਅਦ ਫਿਰ ਕਿਵੇਂ ਪੈਲਟ ਗਨਸ ਦਾ ਇਸਤੇਮਾਲ ਔਰ ਦੂਸਰਾ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਾਰੇ ਜਾਂਦੇ ਨੇ ਕਸ਼ਮੀਰੀ, ਸੈਂਕੜਿਆਂ ਬੱਚੇ ਜਿਹੜੇ ਨੇ ਉਹ ਨਬੀਨੇ ਬਣਾ ਦਿੱਤੇ ਜਾਂਦੇ ਨੇ ਪੈਲਟ ਗਨਸ ਦੇ ਇਸਤੇਮਾਲ ਨਾਲ, ਔਰ ਇਹਦੇ ਬਾਵਜੂਦ ਕਸ਼ਮੀਰੀਆਂ ਦੀ ਜਿਹੜੀ ਸਪਿਰਿਟ ਹੈ ਆਜ਼ਾਦੀ ਦੀ ਉਹ ਦਬਾਲਾ ਹੁੰਦੀ ਜਾਂਦੀ ਹੈ, ਉਹ ਵੱਧਦੀ ਜਾਂਦੀ ਸੀ। ਇਸ ਤੋਂ ਬਾਅਦ ਇਹਨਾਂ ਨੇ ਕੁਝ ਮਹੀਨੇ ਪਹਿਲਾਂ ਫਿਰ ਇਹਨਾਂ ਨੇ ਦੇਖਿਆ ਕਿ ਵੀ ਉੱਥੇ ਤਾਂ ਜਦੋਂ ਮੁਕਾਬਲਾ ਹੋ ਵੀ ਰਿਹਾ ਹੁੰਦਾ, ਹਜ਼ਾਰਾਂ ਦੀ ਗਿਣਤੀ 'ਚ ਕਸ਼ਮੀਰੀ ਬਾਹਰ ਨਿਕਲ ਆਉਂਦੇ ਨੇ ਔਰ ਉਹ ਹੁਣ ਤਾਂ ਗੋਲੀਆਂ ਤੋਂ ਵੀ ਨਹੀਂ ਡਰਦੇ, ਔਰ ਇਹਨਾਂ ਦੇ ਲਈ ਜਦੋਂ ਉਹਨਾਂ ਦੀਆਂ ਬੱਚੇ ਸਕੂਲਾਂ 'ਚੋਂ ਪੜ੍ਹਾਈ ਤੋਂ ਬਾਅਦ ਨਿਕਲ ਕੇ ਔਰ ਜਿਵੇਂ ਉਹਨਾਂ ਨੇ ਚੈਲੰਜ ਕੀਤਾ, ਸੋ ਜ਼ਾਹਰ ਹੈ ਵੀ ਇਹਨਾਂ ਨੇ ਫਿਰ ਕਿਉਂਕਿ ਹੁਣ ਆਲਰੇਡੀ 3 ਸਾਲ ਇਹਦੀ ਸਰਕਾਰ ਨੂੰ ਹੋ ਗਏ ਨੇ ਮੋਦੀ ਦੀ, ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਉਹਦੇ ਜਿਹੜੇ ਬੜੇ ਮੋਦੀ ਭਗਤ ਕਾਲਮਨਿਸਟ ਸੀ ਉਹ ਵੀ ਹੁਣ ਦਬੀ ਜਿਹੀ ਆਵਾਜ਼ 'ਚ ਮੋਦੀ ਦੀ ਫੇਲਿਅਰ ਦੀ ਗੱਲ ਕਰਨ ਲੱਗੇ ਨੇ, ਔਰ ਜਿਹੜੇ ਵੈਸੇ ਹੀ ਦਬੰਗ ਕਿਸਮ ਦੇ ਪੱਤਰਕਾਰ ਨੇ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਔਰ ਪਿਛਲੇ 3 ਮਹੀਨੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਤਿੰਨੋਂ ਹੀ ਫਰੰਟ ਜਿਹੜੇ 2014 ਦੇ ਵਿੱਚ ਇਹਨਾਂ ਨੇ ਸਬਕਾ ਵਿਕਾਸ ਸਬਕੇ ਸਾਥ ਦੇ ਥੱਲੇ ਚੁਣੇ, ਉਹਨਾਂ ਦੇ ਵਿੱਚ ਉਹਨਾਂ ਦੀ ਫੇਲਿਅਰ ਹੋਈ, ਜਿਨ੍ਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਤਾਂ ਸੀ ਜੀ ਕਾਲਾ ਧਨ ਵਾਪਸ ਲਿਆਉਣਾ, ਸਵਿਸ ਬੈਂਕਾਂ 'ਚ ਹੈ, 24 ਲੱਖ ਹਰ ਇੱਕ ਦੇ ਅਕਾਊਂਟ 'ਚ ਆਏਗਾ, ਉਹ ਗੱਲ ਜਦੋਂ ਚੱਲੀ ਨਹੀਂ ਕਿਉਂਕਿ ਉਹਨਾਂ ਦਾ ਨਿਕਲਿਆ ਵੀ ਉਹਨਾਂ ਦੇ ਤਾਂ ਆਪਣੇ ਹੀ ਨੇ। ਇਨ ਦਾ ਮੀਨ ਟਾਈਮ ਰਾਦਰ ਪਨਾਮਾ ਲੀਕਸ ਕੇਸ ਆ ਗਿਆ, 500 ਦੇ ਕਰੀਬ ਇੰਡੀਅਨਸ ਦੇ ਉਹਦੇ 'ਚ ਨਾਂ ਨੇ, ਉਹਨਾਂ ਝਾਰਖੰਡ ਦਾ BJP ਦਾ ਚੀਫ ਮਿਨਿਸਟਰ, ਉਹਦਾ ਮੁੰਡਾ, ਹੋਰ ਵੀ ਬਹੁਤ ਸਾਰੇ ਇਹਨਾਂ ਦੇ ਹੋਣਗੇ। ਉਹ ਵੀ ਗੱਲ ਜਿਹੜੀ ਹੈ ਦਬਦਬਾ ਗਈ, ਪਰ ਉਹਨਾਂ ਨੂੰ ਲੱਗਾ ਵੀ ਇਹ ਕਾਲਾ ਧਨ ਦੇ ਕਹਿ ਕੇ ਅਸੀਂ 2014 'ਚ ਵੋਟਾਂ ਲਈਆਂ ਹੋਈਆਂ। ਫਿਰ ਇਹਨਾਂ ਨੇ ਕਿਹਾ ਜੀ ਜਿਸ ਤਰੀਕੇ ਨਾਲ ਇਹਨਾਂ ਨੇ ਡੀਮੋਨੇਟਾਈਜੇਸ਼ਨ ਕੀਤੀ ਨੋਟਬੰਦੀ ਕਿ ਜੀ ਇਹ ਅਸੀਂ ਕਾਲਾ ਧਨ ਇਸ 'ਚੋਂ ਬਾਹਰ ਆ ਗਿਆ ਮਾਰਕੀਟ, ਜਿਹੜਾ ਦਹਿਸ਼ਤਗਰਦੀ ਦੀਆਂ ਤਨਜ਼ੀਮਾਂ ਦੇ ਕੋਲ ਸੀ ਉਹਨਾਂ ਨੂੰ ਅਸੀਂ ਫੇਲ ਕਰਤਾ, ਕਸ਼ਮੀਰੀਆਂ ਨੂੰ ਫੇਲ ਕਰਤਾ, ਮਾਓਵਾਦੀਆਂ ਨੂੰ ਕਰਤਾ, ਉਹ ਹੁਣ ਜਦੋਂ ਕੁਝ ਹਫ਼ਤੇ ਪਹਿਲਾਂ ਹੀ ਰਿਜ਼ਰਵ ਬੈਂਕ ਦੀ ਰਿਪੋਰਟ ਆਈ ਕਿ 99% ਮਨੀ ਜਿਹੜੀ ਆ ਉਹ ਤਾਂ ਵਾਪਸ ਆ ਗਈ ਜਿਹੜੀ ਵੀ ਸੀ, ਔਰ ਇਹ ਬਿਲਕੁਲ ਟੋਟਲ ਫੇਲਿਅਰ ਹੋਈ। ਰਾਦਰ ਇਸ ਦੇ ਉਲਟ ਲੱਖਾਂ ਜੌਬਸ ਗਈਆਂ, ਕਿਸਾਨਾਂ ਦੇ ਵਿੱਚ ਆਤਮਘਾਤ ਵਧੇ ਔਰ 114 ਦੇ ਕਰੀਬ ਬੰਦੇ ਤਾਂ ਬੈਂਕਾਂ ਦੇ ਬਾਹਰ ਲਾਈਨਾਂ 'ਚ ਖਲੋਤੇ ਮਰ ਗਏ। ਔਰ ਇਹ ਗੱਲ ਸਾਹਮਣੇ ਆ ਗਈ ਰਿਜ਼ਰਵ ਬੈਂਕ ਦੀ ਰਿਪੋਰਟ ਤੋਂ ਬਾਅਦ ਕਿ ਇਹ ਜਿਹੜੀ ਨੋਟਬੰਦੀ ਹੈ ਇਹ ਪੂਰੀ ਤਰ੍ਹਾਂ ਫੇਲ ਹੋਈ ਹੈ। ਫਿਰ ਵਿਕਾਸ ਦੀ ਗੱਲ, ਕਿਉਂਕਿ ਹੁਣ ਨੋਟਬੰਦੀ ਨੇ ਹੀ ਇੰਨਾ ਕੁ ਮਾੜਾ ਹਾਲ ਕੀਤਾ ਔਰ ਵੈਸੇ ਵੀ ਜਿਹੜੀਆਂ ਮੋਦੀ ਦੀਆਂ ਨੀਤੀਆਂ ਨਫ਼ਰਤ ਔਰ ਇਨਵੈਸਟਮੈਂਟ ਕਿਹਨੇ ਕਰਨੀ ਸੀ, ਜਿਹੜੀ ਇਸ ਕੁਆਰਟਰ ਦੀ ਰਿਪੋਰਟ ਆਈ ਔਰ ਜਦੋਂ 2014 'ਚ ਨੇ ਟੇਕ ਓਵਰ ਕੀਤਾ ਸੀ ਕਿ GDP ਭਾਰਤ ਦੀ ਜਿਹੜੀ ਉਹ ਲਗਭਗ 2 ਪੁਆਇੰਟ ਥੱਲੇ ਚਲੀ ਗਈ। ਸੋ ਇਹ ਜਿਹੜਾ ਸੀ ਕਿ ਜੀ ਬਣ ਗਿਆ ਮੋਦੀ ਸਟਾਕ ਐਕਸਚੇਂਜ ਉੱਥੇ ਚਲੀ ਗਈ, ਇਹ ਹੋ ਗਿਆ ਉਹ ਹੋ ਗਿਆ, ਉਸ ਗੱਲ ਨੇ ਸਾਬਤ ਕਰ ਦਿੱਤਾ ਕਿ ਵੀ ਫਿਰ ਇਹ ਦੱਸਣਾ ਚਾਹੁੰਦੇ ਸੀ ਕਿ ਜੀ ਇਹ ਕਾਂਗਰਸ ਜਾਂ ਉਸ ਤੋਂ ਪਹਿਲਾਂ ਨਹਿਰੂ ਜਾਂ ਮਨਮੋਹਨ ਸਿੰਘ ਜਾਂ ਇਹ ਤਾਂ ਜੀ ਗਵਾਂਢੀਆਂ ਪ੍ਰਤੀ ਬੜੇ ਕਮਜ਼ੋਰ ਰਹਿੰਦੇ ਨੇ ਔਰ ਅਸੀਂ ਜਿਹੜਾ ਉਹ ਦੇਸ਼ ਦੇ ਜਿਹੜੀਆਂ ਬਾਉਂਡਰੀਜ਼ ਦੇ ਰੱਖਿਆ ਔਰ ਜਿਹਨੂੰ ਹੌਕਿਸ਼ ਅਪਰੋਚ ਕਹਿੰਦੇ ਨੇ। ਹੁਣ ਹੌਕਿਸ਼ ਦੇ ਸਾਹਮਣੇ ਇੱਕ ਪਾਸੇ ਪਾਕਿਸਤਾਨ ਨੂੰ ਇਹਨਾਂ ਨੇ ਕਿ ਜੀ ਅਸੀਂ ਸਰਜੀਕਲ ਸਟ੍ਰਾਈਕ ਕਰਤੇ, ਦੂਜਾ ਲੇਕਿਨ ਹੁਣ ਉਹੀ ਕਹਿੰਦੇ ਸੀ ਜੀ ਨਾਨੀ ਯਾਦ ਕਰਵਾ ਦੀ। ਹੁਣ ਉਹੀ ਰਾਜਨਾਥ ਸਿੰਘ ਦੀ ਮੈਂ ਗੱਲ ਕਰਾਂਗਾ ਉਹਦੀ ਕਸ਼ਮੀਰ ਦੌਰੇ ਦੀ, ਔਰ ਉੱਥੇ ਜਿਹੜਾ ਉਹ ਇਹ ਕਹਿ ਰਿਹਾ ਜੀ ਕਿ ਅਸੀਂ ਇਹ ਜਿਹੜੀ ਕ੍ਰਾਸ ਬਾਰਡਰ ਫਾਇਰਿੰਗ ਹੈ ਉਹ ਅਸੀਂ ਨਹੀਂ ਰੋਕ ਸਕਦੇ, ਨਹੀਂ ਇਹ ਪਾਕਿਸਤਾਨ ਜ਼ਿੰਮੇਵਾਰ ਨਹੀਂ ਹੈ, ਅਸੀਂ ਇੰਨੇ ਨਵੇਂ ਟ੍ਰੈਂਚ ਬਣਾ ਰਹੇ ਹਾਂ, ਬਾਰਡਰ ਏਰੀਆਜ਼ ਦੇ ਲੋਕ ਬੜੇ ਬਹਾਦਰ ਨੇ, ਦਿਸ ਦੈਟ। ਸੋ ਉਹ ਜਿਹੜਾ ਇਹਨਾਂ ਦਾ ਸੀ ਕਿਉਂਕਿ ਪਹਿਲਾਂ ਹੀ ਸਰਜੀਕਲ ਸਟ੍ਰਾਈਕ ਡਰਾਮਾ ਸੀ ਲੇਕਿਨ ਉਹ ਵੀ ਫੇਲਿਅਰ। ਜਿਹੜਾ ਇਹਨਾਂ ਦੇ ਮੂੰਹ ਤੇ ਸਭ ਤੋਂ ਵੱਡੀ ਚਪੇੜ ਵੱਜੀ ਉਹ ਡੋਕਲਾਮ ਸਟੈਂਡ ਆਫ ਦੇ ਉੱਤੇ ਕਿ ਆਲਮੋਸਟ 18 ਜੂਨ ਨੂੰ ਉਹਨਾਂ ਨੇ
ਜਿਹੜਾ ਡੋਕਲਾਮ 'ਚ ਭਾਰਤੀ ਫੌਜ ਉੱਥੇ ਜਾ ਵੜੀ, ਜਿਹੜਾ ਕਿ ਹਿੱਸਾ ਜਿੱਥੇ ਇਹਨਾਂ ਦੀ ਸਰਹੱਦ ਵੀ ਨਹੀਂ ਲੱਗਦੀ ਭੂਟਾਨ ਦੇ ਨਾਲ ਚੀਨ ਦੇ, ਕਿਉਂਕਿ 28 ਜੂਨ ਨੂੰ ਮੋਦੀ ਨੇ ਇਹਨੂੰ ਮਿਲਣਾ ਸੀ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ, ਔਰ ਇਹ ਲਗਭਗ 2.5 ਮਹੀਨੇ ਦੇ ਸਟੈਂਡ ਆਫ ਬਾਅਦ ਯੂਨੀਲੈਟਰਲ ਵਿਦਡਰਾਅਲ ਕੀਤੀ। ਚੀਨ ਉੱਥੇ ਅੱਜ ਵੀ ਉਹਨਾਂ ਦੀ ਫੌਜ ਜਿਹੜੀ ਆ ਪੈਟਰੋਲ ਵੀ ਕਰ ਰਹੀ ਹੈ, ਉਹਨਾਂ ਨੇ ਕਿਹਾ ਸੀ ਸੜਕ ਵੀ ਬਣਾਵਾਂਗੇ, ਔਰ ਉਹ ਸਾਰੀ ਫਰਸਟ੍ਰੇਸ਼ਨ ਇਹਨਾਂ ਦੀ ਸਾਹਮਣੇ ਆਈ ਜਦੋਂ ਕਿ ਫੌਜੀ ਚੀਫ ਨੇ ਕਿਹਾ, ਰਾਵਤ ਨੇ, ਕਿ ਜੇ ਅਸੀਂ ਟੂ ਪ੍ਰੋਂਗ ਵਾਰ ਲੜਾਂਗੇ ਚੀਨ ਔਰ ਪਾਕਿਸਤਾਨ ਨਾਲ, ਹੀ ਚੀਨ ਨੇ ਖੜਕਾ ਦਿੱਤਾ ਕਿ ਵੀ ਪਹਿਲਾਂ ਦੱਸੋ ਤੁਸੀਂ ਕਿ ਵੀ ਇਹ ਤੁਹਾਡਾ ਚੀਫ ਕੀ ਕਹਿੰਦਾ, ਇਹਦਾ ਸਟੈਂਡ ਠੀਕ ਹੈ, ਤੁਹਾਡਾ ਸਟੈਂਡ ਕੀ ਹੈ। ਜੀ ਜੀ। ਔਰ ਅੱਜ ਜਿਹੜੀ ਖਬਰ ਨੇ ਇੱਕ ਵਾਰੀ ਫਿਰ ਹਿਲਾਇਆ, ਹੁਣ ਦੁਨੀਆ ਦੇ ਵਿੱਚ ਜਦੋਂ ਬਹੁਤ ਸਾਰੀ ਚੀਜ਼, ਔਰ ਇਹਨਾਂ ਦੇ ਆਪਣੇ ਵੇਦਾਂ 'ਚ ਵੀ ਜਦੋਂ ਹੁੰਦਾ ਹੈ, ਇਹਨਾਂ ਨੇ ਜਦੋਂ ਦਰਾਵੜਾਂ ਨੂੰ ਬਿਲਕੁਲ ਡਿਫੀਟ ਕੀਤਾ ਤੇ ਉਦੋਂ ਪਾਣੀ ਹਥਿਆਰ ਦੀ ਗੱਲ ਹੁੰਦੀ ਹੈ ਕਿ ਡੋਬ ਕੇ ਮਾਰੇ ਦਰਿਆਵਾਂ 'ਚ। ਹੁਣ ਅਸੀਂ ਦੇਖਦੇ ਹਾਂ ਵੀ ਜਿਹੜੇ ਦੋ ਵੱਡੇ ਦਰਿਆ ਨੇ ਭਾਰਤ ਦੇ, ਬ੍ਰਹਮਪੁੱਤਰ ਔਰ ਸਤਲੁਜ, ਇਹ ਤਿੱਬਤ ਚੋਂ ਨਿਕਲਦੇ ਨੇ, ਜਿਹੜਾ ਚੀਨ ਦਾ ਹਿੱਸਾ ਹੈ, ਔਰ ਅਪਰ ਰਾਈਪੇਰੀਅਨ ਰਾਈਟ ਹੈ ਚਾਈਨਾ ਦੇ ਕੋਲ। ਹੁਣ ਜਦੋਂ ਬਰਸਾਤਾਂ ਆਉਂਦੀਆਂ ਨੇ, ਬਹੁਤ ਵੱਡੇ ਦਰਿਆ ਨੇ, ਜਿਹੜੀ ਬ੍ਰਹਮਪੁੱਤਰ ਹੈ ਉਹ ਆਲਮੋਸਟ ਲਾਈਫ ਲਾਈਨ ਹੈ ਸਾਰੇ ਨਾਰਥ ਈਸਟ ਦੀ, ਔਰ ਬੰਗਲਾਦੇਸ਼ ਤੱਕ ਜਾਂਦੀ ਹੈ। ਸਤਲੁਜ ਜਿਹੜਾ ਹੈ ਉਸ ਦੇ ਉੱਤੇ ਸਾਰਾ ਭਾਖੜਾ ਡੈਮ ਖੜਾ ਹੈ, ਔਰ ਜਿਹੜੀ ਅੱਗੋਂ ਲਾਈਫ ਲਾਈਨ ਹੈ, ਵੱਡਾ ਦਰਿਆ ਹੈ ਪੰਜਾਬ ਦਾ, ਇਧਰੋਂ ਜਾ ਕੇ ਫਿਰ ਪਾਕਿਸਤਾਨ ਦੇ ਵਿੱਚ ਐਂਟਰ ਕਰਦਾ ਹੁਣ। ਔਰ ਇਹ ਦੋਨੋਂ ਹੀ ਜਿਹੜੇ ਦਰਿਆਵਾਂ ਨਾਲ ਸੰਬੰਧਿਤ ਚਾਈਨਾ ਦਾ ਇਹਨਾਂ ਦੇ ਨਾਲ 2008 ਦੇ ਨੇੜੇ ਤੇੜੇ ਕੋਈ ਐਗਰੀਮੈਂਟ ਸੀ ਕਿ ਅਸੀਂ ਬਰਸਾਤਾਂ ਤੋਂ ਪਹਿਲਾਂ ਜਿਹੜਾ ਵਾਟਰ ਡਾਟਾ ਹੈ ਕਿ ਵੀ ਕਿੰਨਾ ਪਾਣੀ ਉੱਤੇ ਝੀਲ ਹੁੰਦੀ ਹੈ ਜਿਸ ਚੋਂ ਨਿਕਲਦਾ ਓਰੀਜਨ ਔਰ ਬਾਅਦ ਦਰਿਆ ਬਣਦਾ, ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਕਿ ਜਦੋਂ ਕਿ ਫਲੱਡ ਆਣੇ ਨੇ ਇਹ ਮੈਨੇਜ ਕਰ ਸਕਣ ਕਿ ਵੀ ਉਹਨੂੰ ਕਿਵੇਂ ਕਰਨਾ। ਅੱਜ ਚਾਈਨਾ ਦੇ ਸਪੋਕਸਮੈਨ ਨੇ ਕਿਹਾ ਜੀ ਅਸੀਂ ਉੱਥੇ ਹੁਣ ਪੋਜੀਸ਼ਨ ਬਦਲੀ ਹੈ, ਵੀ ਆਰ ਅਪਲੋਡਿੰਗ ਸਮਥਿੰਗ ਨਿਊ ਔਰ ਵੀ ਵਾਂਟ ਬੀ ਏਬਲ ਟੂ ਸ਼ੇਅਰ ਡਾਟਾ ਆਫ ਬ੍ਰਹਮਪੁੱਤਰਾ ਐਂਡ ਸਤਲੁਜ। ਜੀ ਸੋ ਮਤਲਬ ਇਹ ਹੈ ਵੀ ਚਾਈਨਾ ਨੇ ਕੱਲੀ ਡੋਕਲਾਮ ਜਾਂ ਇਹਨਾਂ ਦੀ ਜਿਹੜੀ ਉਹ ਦਿਲਵਦੀ ਇਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ, ਨਾ ਸਿਰਫ ਲੈਂਡ ਦੇ ਉੱਤੇ ਉਹਨਾਂ ਨੇ ਬੀਟ ਕੀਤਾ, ਉਹਨਾਂ ਨੇ ਆਪਣਾ ਫਰੰਟ ਵੀ ਬਦਲਿਆ, ਔਰ ਵਾਟਰ ਜਿਹੜਾ ਫਰੰਟ ਦੇ ਉੱਤੇ ਉਹਨਾਂ ਨੇ ਕਿਹਾ ਜੀ ਅਸੀਂ ਹੁਣ ਤੁਹਾਡੇ ਨਾਲ ਬ੍ਰਹਮਪੁੱਤਰਾ ਔਰ ਸਤਲੁਜ ਦਾ ਜਿਹੜਾ ਡਾਟਾ ਹੈ ਸ਼ੇਅਰ ਨਹੀਂ ਕਰਨਾ। ਹੁਣ ਇਸ ਸਾਰੇ ਚੋਂ ਕਿਉਂਕਿ ਇਹਨਾਂ ਦੀ ਪਿੱਠ ਲੱਗੀ ਹੋਈ ਹੈ, ਆਪਣੇ 15 ਅਗਸਤ ਦੇ ਭਾਸ਼ਣ ਦੇ ਵਿੱਚ ਕਸ਼ਮੀਰ ਨੀਤੀ ਦੀ ਗੱਲ ਕਰਦੇ ਆ, ਮੋਦੀ ਨੇ ਕਿਹਾ ਕਿ ਜੀ ਸਭ ਕੋ ਗਲੇ ਲਗਾਏਂਗੇ, ਔਰ ਦੂਸਰਾ ਜੋ ਡਰਾਮੇਬਾਜ਼ੀ ਹੁੰਦੀ ਹੈ। ਹਾਲਾਂ ਉਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਕਈ ਵਾਰੀ ਕਸ਼ਮੀਰੀ ਨੇਤਾ ਵੀ ਬੜੀ ਤਾਰੀਫ ਕਰਦੇ ਨੇ, ਮੈਨੂੰ ਲੱਗਦਾ ਹੁੰਦਾ ਵੀ ਹੁਣ ਇਹਨਾਂ ਨੂੰ ਕੀ ਕਿਹਾ ਜਾਏ ਕਿ ਇਹ ਇਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੁੰਦਾ ਹੈ। ਜਦੋਂ ਉਹਨੇ ਕਿਹਾ ਜੀ ਕਸ਼ਮੀਰ 'ਚ ਕਸ਼ਮੀਰੀਅਤ, ਜਮਹੂਰੀਅਤ, ਇਨਸਾਨੀਅਤ, ਇਹ ਉਹਨੂੰ ਅੱਜ ਤੱਕ ਕਹੀ ਜਾਂਦੇ ਨੇ ਵਾਜਪਾਈ ਦੇ ਉਹ 3 ਨਾਰੇ, ਕਸ਼ਮੀਰੀਅਤ, ਜਮਹੂਰੀਅਤ, ਇਨਸਾਨੀਅਤ, ਔਰ ਇਸੇ ਤਰ੍ਹਾਂ ਹੁਣ ਮੋਦੀ ਦਾ ਗਲੇ ਲਗਾਓ। ਔਰ ਹੁਣ ਇਹ ਰਾਜਨਾਥ ਸਿੰਘ ਉਹਦਾ, ਕਿਉਂਕਿ ਉਹਨਾਂ ਨੇ ਸਾਰੀਆਂ ਸਟ੍ਰਿੰਗਸ ਪੁੱਲ ਕਰ ਦਿੱਤੀਆਂ ਨੇ, ਔਰ ਮੈਂ ਇਹ ਸਮਝਦਾ ਹੈ ਕਿ 2019 ਦੀਆਂ ਚੋਣਾਂ ਤੋਂ ਪਹਿਲਾਂ ਕਿਉਂਕਿ ਜਿਹੜੇ ਵਿਕਾਸ ਦਾ ਮੁੱਦਾ, ਕਾਲਾ ਧਨ, ਉਹ ਖਤਮ ਹੋ ਗਿਆ, ਮੁਸਲਮਾਨਾਂ ਦੇ ਖਿਲਾਫ, ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਔਰ ਉਹਨਾਂ ਦੀ ਨਸਲਕੁਸ਼ੀ ਜਿਹੜੀ ਆਉਣ ਵਾਲੇ ਪੀਰੀਅਡ 'ਚ ਵੀ ਜਾਂ ਲਿੰਚਿੰਗ ਜਾਂ ਦੂਜਿਆਂ 'ਚ ਤਬਦੀਲੀ ਹੋਏਗੀ, ਇਹਦੇ ਤੇ ਬੇਸਡ ਨੇ 2019 ਦੀ ਇਲੈਕਸ਼ਨ ਕੱਢਣੀ ਹੈ। ਔਰ ਇਸ ਮੁੱਦੇ ਦੇ ਉੱਤੇ ਆਲਰੇਡੀ ਆਰਟੀਕਲ 35A ਦਾ ਉਹਨਾਂ ਨੇ ਮੁੱਦਾ ਦੇ ਦਿੱਤਾ ਹੈ, ਸੁਪਰੀਮ ਕੋਰਟ ਦੇ ਕੋਲ ਹੈ NGO ਦਾ ਨੋਟਿਸ ਲੈ ਕੇ, ਔਰ ਈਵਨ ਇਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜੀ ਹੈ ਸੁਣਵਾਈ ਕਰਨੀ ਸੀ, ਲੇਕਿਨ ਯੂਨੀਲੇਟਰਲੀ ਅਜੇ ਕਿਸੇ ਧਿਰ ਨੇ ਨਹੀਂ ਕਿਹਾ ਵੀ ਅੱਗੇ ਪਾਓ, 1 ਮਹੀਨਾ ਉਹਨਾਂ ਨੇ ਅੱਗੇ ਪਾ ਦਿੱਤੀ ਹੈ। ਹੁਣ ਜੋ ਇਹਦੇ ਚੋਂ ਸਟ੍ਰੈਟਜੀ ਨਿਕਲੇਗੀ, ਜੋ ਉੱਥੋਂ ਦੇ ਜਾਣਕਾਰ ਹਲਕਿਆਂ ਨਾਲ ਗੱਲਬਾਤ ਤੋਂ ਬਾਅਦ ਮੇਰੇ ਸਾਹਮਣੇ ਆਉਂਦੀ ਹੈ ਕਿ ਉਹ ਇਸ ਨੂੰ ਫੁੱਲ ਬੈਂਚ ਦੇ ਹਵਾਲੇ ਕਰ ਦੇਣਗੇ, 10 ਮੈਂਬਰੀ 11 ਮੈਂਬਰੀ ਬੈਂਚ ਦੇ ਜੀ, ਔਰ ਡੇਟ ਅਗਲੇ ਸਾਲ ਦੀ 2018 ਤੱਕ ਚਲਾ ਜਾਏਗਾ। ਔਰ ਫੁੱਲ ਬੈਂਚ ਜਿਹੜਾ 2000 ਇਸ ਵੇਲੇ ਸੁਪਰੀਮ ਕੋਰਟ ਦੇ ਜੱਜਿਸ ਦੇ ਵਿੱਚ ਮੈਜੋਰਟੀ ਹਿੰਦੂ ਤਵੀਆਂ ਦੀ ਹੈ, ਇਨਕਲੂਡਿੰਗ ਚੀਫ ਜਸਟਿਸ ਦੀਪਕ ਮਿਸ਼ਰਾ, ਜਿਨੇ ਇਹ ਜੱਜ ਹੁੰਦਿਆਂ ਕਿਹਾ ਸੀ ਜੀ ਸਾਰੇ ਸਿਨੇਮਾ ਘਰਾਂ 'ਚ ਜਨ ਗਣ ਮਨ ਪੜ੍ਹਿਆ ਜਾਏ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ। ਸੋ 2018 ਤੱਕ ਪਹੁੰਚਦੇ ਆ, ਉਹ ਕਨਸਟੀਟਿਊਸ਼ਨਲ ਬੈਂਚ ਜਿਹੜਾ ਕਹੇਗਾ ਕਿ ਜੀ ਕਿਉਂਕਿ ਰੈਟੀਫਾਈ ਨਹੀਂ ਕੀਤਾ ਪਾਰਲੀਮੈਂਟ ਨੇ, ਜਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਰਾਸ਼ਟਰਪਤੀ ਦੇ ਕਹਿਣ ਤੇ ਹੋਈ, ਇਸ ਲਈ ਅਨਕਨਸਟੀਟਿਊਸ਼ਨਲ ਹੈ। ਔਰ ਇਹ ਜਾ ਕੇ ਕਹਿਣਗੇ ਕਿ ਜੀ ਦੇਖੋ ਅਸੀਂ ਪਹਿਲੇ ਦਿਨ ਤੋਂ ਇਕਰਾਰ ਕੀਤਾ ਸੀ ਵੀ ਅਸੀਂ ਖਤਮ ਕਰਾਂਗੇ। ਇਸੇ ਤਰ੍ਹਾਂ ਹੀ ਕਨਸਟੀਟਿਊਸ਼ਨਲ ਬੈਂਚ ਜਿਹੜਾ ਰਾਮ ਮੰਦਿਰ ਦੇ ਮੁੱਦੇ ਤੇ ਹੈ, ਉਹਦਾ ਫੈਸਲਾ ਵੀ ਉਹਦੇ ਨੇੜੇ ਤੇੜੇ ਆਏਗਾ। ਔਰ ਟ੍ਰਿਪਲ ਤਲਾਕ ਦੇ ਨਾਲ ਆਲਰੇਡੀ ਉਹਨਾਂ ਨੇ ਕਹਿ ਦਿੱਤਾ ਜੀ ਦੇਖੋ
ਅਸੀਂ ਮੁਸਲਮਾਨ ਔਰਤਾਂ ਦੇ ਹੱਕਾਂ ਲਈ ਜਿਹੜਾ ਆਵਾਜ਼ ਉਠਾਉ। ਮੋਦੀ ਨੇ ਆਪਣੇ 15 ਅਗਸਤ ਦੇ ਲੈਕਚਰ ਜੀ ਕਿ ਹਮਾਰੀ ਮੁਸਲਮਾਨ ਬਹਿਨੇ, ਔਰ ਹਾਲਾਂਕਿ ਜਦੋਂ ਤੁਸੀਂ ਡਿਬੇਟ ਦੇਖਦੇ ਹੋ, ਜਦੋਂ ਕਨਸਟੀਟਿਊਸ਼ਨ ਚੱਲ ਰਿਹਾ ਸੀ, ਉਹਨਾਂ ਦੀ ਬਣ ਰਿਹਾ ਸੀ, ਕਿ ਕਿਵੇਂ RSS ਨੇ ਇਸ ਗੱਲ ਦੇ ਉੱਤੇ ਕਿ ਵੀ ਇਹ ਤੁਹਾਨੂੰ ਸਾਡੇ ਧਰਮ 'ਚ ਦਖਲ ਦੇਣ ਦੀ ਕੋਈ ਨਹੀਂ ਹੈ, ਜਿਵੇਂ ਸਤੀ ਦੀ ਗੱਲ ਹੋਏ ਜਾਂ ਦੂਜਾ ਹੋਏ, ਕੋਈ ਇੱਕ ਵੱਖਰਾ ਵਿਸ਼ਾ। ਹੁਣ ਰਾਜਨਾਥ ਸਿੰਘ ਇੱਕ ਪਾਸੇ ਤਾਂ ਇਹਨਾਂ ਨੇ ਸਾਰੇ ਹੀ ਟ੍ਰਿਗਰ ਜਿਹੜੇ ਨੇ ਉਹ ਪੁੱਲ ਕਰਨੇ ਨੇ ਫਾਈਨਲੀ, ਲੇਕਿਨ ਇੱਕ ਪਾਸੇ ਜਿਹੜੀ ਤਿੱਖੀ ਲਾਈਨ ਹੈ, ਔਰ ਰਾਜਨਾਥ ਸਿੰਘ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਲੋਲੀਪੌਪ ਦੇਣ ਕਸ਼ਮੀਰ ਵਾਲੀ ਦੇ ਵਿੱਚ, ਗੱਲਾਂ ਦਾ ਲੋਲੀਪੌਪ, ਨੀਤੀ ਇਹੀ ਹੈ। ਔਰ ਕਿਉਂਕਿ ਇਹਦੇ ਨਾਲ ਜਿਹੜੀ ਇਹਨਾਂ ਦੀ ਗਵਰਨਮੈਂਟ ਸੀ ਜੰਮੂ ਕਸ਼ਮੀਰ 'ਚ, ਉਹ ਵੀ ਅਪਸੈਟ ਹੋ ਰਹੀ ਸੀ। ਜਿਹੜੀ ਮਹਿਬੂਬਾ ਮੁਫਤੀ ਵੀ ਦੌੜਦੀ ਗਈ ਦਿੱਲੀ ਉਹਨਾਂ ਨੇ, ਔਰ ਕਿਸੇ ਨੇ ਵੀ ਅਜੇ ਤੱਕ ਅਸ਼ੋਰ ਨਹੀਂ ਕੀਤਾ। ਹੁਣ ਇਹਨੇ ਜਿਹੜਾ ਰਾਜਨਾਥ ਸਿੰਘ ਹੈ, ਉਹਨੇ ਉੱਥੇ ਪਹੁੰਚਦਿਆਂ ਉਹਨੇ ਕਿਹਾ ਕਿ ਜੀ ਵੀ ਵਾਂਟ ਪਰਮਾਨੈਂਟ ਸੋਲੂਸ਼ਨ ਟੂ ਕਸ਼ਮੀਰ ਬੇਸਡ ਔਨ 5 C's। ਇਹ ਨੇ ਜੁਮਲੇਬਾਜ਼। ਉਹਨੇ ਕਿਹਾ ਜੀ ਅਸੀਂ ਜਿਹੜੇ 5 C ਨੇ ਉਹਨਾਂ ਤੇ ਬੇਸਡ ਅਸੀਂ ਜਿਹੜਾ ਉੱਥੇ ਕਸ਼ਮੀਰ ਦੇ ਵਿੱਚ ਕਰਨਾ ਚਾਹਾਂਗੇ। ਕੰਪੈਸ਼ਨ, ਕਮਿਊਨੀਕੇਸ਼ਨ, ਕੋਐਗਜ਼ਿਸਟੈਂਸ, ਕੌਨਫੀਡੈਂਸ ਬਿਲਡਿੰਗ ਐਂਡ ਕੰਸਿਸਟੈਂਸ। ਜਸਟ ਫਲਾਵਰੀ ਵਰਡਸ ਕਿ ਜੀ ਤੁਸੀਂ ਉਹ ਕੰਪੈਸ਼ਨ ਦਿਖਾ ਰਹੇ ਹੋ ਵੀ ਤੁਸੀਂ ਪੈਲਟ ਗਨਸ ਦੇ ਨਾਲ ਜਿਹੜਾ ਉਹਨਾਂ ਨੂੰ ਮਾਰਿਆ ਬੱਚਿਆਂ ਨੂੰ। ਉਹ ਪੈਲਟ ਗਨਸ ਤੁਹਾਡੀਆਂ ਡੇਰਾ ਸੌਦਾ ਸਾਹਿਬ ਦੇ ਫਾਲੋਅਰਸ ਦੇ ਉੱਤੇ ਚਲਾਉਣ ਵੇਲੇ ਕਿੱਥੇ ਗਈਆਂ? ਪੰਚਕੂਲਾ ਦੇ ਵਿੱਚ, ਜਿੱਥੇ ਉਹਨਾਂ ਨੇ ਮਿਲੀਅਨਸ ਆਫ ਡਾਲਰਸ ਦੀ ਪ੍ਰਾਪਰਟੀ ਸਾੜੀ। ਹੋਰ ਨਹੀਂ ਭਾਰਤ 'ਚ ਤੁਸੀਂ ਕਿਤੇ ਪੈਲਟ ਗਨਸ ਵਰਤੀਆਂ। ਇਹ ਤੁਹਾਡਾ ਕੰਪੈਸ਼ਨ ਨਜ਼ਰ ਆਉਂਦਾ। ਕਮਿਊਨੀਕੇਸ਼ਨ ਤਾਂ ਤੁਹਾਡਾ ਫੌਜ ਨਾਲ ਹੈ, ਔਰ ਇਹਦਾ ਜਾਣਾ ਵੀ ਵਿਜ਼ਿਟ ਦਾ, ਔਰ ਬਿਲਕੁਲ ਉਹਦੀ 2 ਹਫ਼ਤੇ ਦੀ ਜਿਹੜੀ ਵਿਜ਼ਿਟ 4 ਦਿਨ ਜਾਂ 5 ਦਿਨ ਦੀ ਸੀ, ਟੋਟਲੀ ਫਲॉप ਹੋਈ ਕਿਉਂਕਿ 5-6 ਜ਼ਿਲ੍ਹਿਆਂ ਦੇ ਵਿੱਚ ਕਰਫਿਊ ਲੱਗਾ ਹੋਇਆ ਸੀ। ਉਹਨਾਂ ਨੇ ਲੋਕ ਬਾਹਰ ਨਹੀਂ ਨਿਕਲੇ ਹੈ, ਰਾਦਰ ਰਿਜੈਕਸ਼ਨ ਸੀ। ਤੇ ਆਪਣੀ ਕਿਸਮ ਦੇ ਜਿਹੜੇ ਡੈਲੀਗੇਸ਼ਨ ਜੇ ਬਣਾ ਲੈਂਦੇ ਨੇ, ਉਹ ਮਿਲੇ ਡੈਲੀਗੇਸ਼ਨ, ਇਧਰਲਾ ਮਿਲਿਆ ਉਧਰਲਾ ਮਿਲਿਆ, ਇੱਕ ਕਸ਼ਮੀਰੀ ਪੰਡਤਾਂ ਦਾ ਮਿਲਿਆ ਕਿ ਜੀ ਸਾਨੂੰ ਵਾਪਸ ਜਾਣ ਦਾ ਹੋਏ ਔਰ ਸਿਕਿਉਰਿਟੀ ਹੋਏ ਔਰ ਇੰਨੇ ਪੈਸੇ ਹੋਣ। ਔਰ ਜੰਮੂ ਕਸ਼ਮੀਰ ਸਿੱਖ ਕੋਆਰਡੀਨੇਸ਼ਨ ਕਮੇਟੀ ਹੈ, ਉਹਨਾਂ ਦੇ ਚੇਅਰਪਰਸਨ ਜਗਮੋਹਨ ਸਿੰਘ ਰੈਣਾ ਵੀ ਮਿਲੇ, ਔਰ ਉਹਨਾਂ ਦੀ ਕਿਉਂਕਿ ਸਿੱਖਾਂ ਦੀ ਮੰਗ ਹੈ ਕਿ ਬਈ ਸਾਨੂੰ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਮਾਈਨੋਰਿਟੀ ਸਟੇਟਸ ਜਿਵੇਂ ਤੁਸੀਂ ਪੰਡਤਾਂ ਨੂੰ ਦਿੱਤਾ ਹੋਇਆ ਔਰ ਉਹਨਾਂ ਨੂੰ ਸਿਰ ਤੇ ਚੁੱਕਿਆ ਹੈ, ਇਹ ਤਾਂ ਉੱਥੋਂ ਦੌੜੇ ਨੇ। ਅਸੀਂ ਤਾਂ ਕਸ਼ਮੀਰ ਵਾਦੀ ਦੇ ਵਿੱਚ ਆਪਣੇ ਕਸ਼ਮੀਰੀ ਭਰਾਵਾਂ ਦੇ ਨਾਲ ਰਹਿ ਰਹੇ ਔਰ ਸਾਨੂੰ ਐਜ਼ ਏ ਮਾਈਨੋਰਿਟੀ ਸਟੇਟਸ ਦਿੱਤਾ ਜਾਏ। ਸੋ ਇਹ 5ਵੀਂ ਉਹਨਾਂ ਦੀ ਮੁਲਾਕਾਤ ਹੈ ਰਾਜਨਾਥ ਸਿੰਘ ਨਾਲ। ਔਰ ਅੱਜ 9:30 ਤੋਂ 10 ਵਜੇ ਦੇ ਪ੍ਰੋਗਰਾਮ 'ਚ ਜਿਹੜੀ ਗੱਲਬਾਤ ਹੈ ਉਹ ਜਗਮੋਹਨ ਸਿੰਘ ਰੈਣਾ ਦੇ ਨਾਲ ਅਮਰਵੀਰ ਸਿੰਘ ਕਰਨਗੇ ਕਿ ਭਾਈ, ਔਰ ਉਹਨਾਂ ਨੇ ਬੜੀ ਮਜ਼ਬੂਤੀ ਨਾਲ, ਸਿੱਖਾਂ ਨੇ ਜੰਮੂ ਕਸ਼ਮੀਰ ਦੇ 2 ਲੱਖ ਤੋਂ ਜ਼ਿਆਦਾ ਸਿੱਖ ਨੇ ਉੱਥੇ, 3 ਲੱਖ ਸ਼ਾਇਦ, ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਵੀ 35A ਔਰ ਆਰਟੀਕਲ 370 ਉਹਦੇ ਬਿਲਕੁਲ ਨਾਲ ਖਲੋਤੇ ਹੈ ਕਿ ਵੀ ਜੇ ਤੁਸੀਂ ਇੱਥੇ ਜਿਹੜਾ ਉਹ ਬਦਅਮਨੀ ਰੱਖਣੀ ਹੈ, ਫਿਰ ਤੁਸੀਂ ਇਹਨਾਂ ਨੂੰ ਤੋੜ ਲਓ, ਜਿਵੇਂ ਤੁਸੀਂ ਉਹਨੂੰ ਜੋ ਚਾਲਾਂ ਚੱਲ ਰਹੇ ਹੋ। ਸੋ ਕੁੱਲ ਮਿਲਾ ਕੇ ਜਿੰਨੀ ਈਵਨ ਜਿਹੜੇ ਲੋਕ ਮਿਲੇ ਵੀ, ਉਹਨਾਂ ਤੋਂ ਜਿਹੜੀ ਮੈਂ ਇਨਪੁਟ ਲਈ ਆ, ਉਹ ਕਹਿੰਦੇ ਜੀ ਗੋਂਗਲੂਆਂ ਤੋਂ ਮਿੱਟੀ ਲਾਉਣ ਵਾਲੀ ਗੱਲ ਸੀ, ਕੋਈ ਇਹਨਾਂ ਦਾ ਨਹੀਂ ਹੈ। ਔਰ ਇਹਨਾਂ ਨੇ ਆਇਰਨ ਫਿਸਟ ਦੇ ਨਾਲ ਫੌਜ ਰਾਹੀਂ, ਫੌਜ ਉੱਥੇ ਰੋਜ਼ਾਨਾ ਅਟੈਕ ਹੋ ਰਹੇ ਨੇ, ਉਹਦੀ ਡੀਮੋਰਲਾਈਜੇਸ਼ਨ ਨੂੰ ਦੂਰ ਕਰਨ ਦੇ ਲਈ ਇਹਨਾਂ ਨੇ ਇਹ ਡਰਾਮਾਬਾਜ਼ੀ ਜਾਂ ਦੂਜੀ ਕੀਤੀ ਹੈ। ਔਰ ਪਰ ਤੁਸੀਂ ਝੂਠ ਦੇਖੋ ਕਿਸ ਧੜੱਲੇ ਨਾਲ ਝੂਠ ਬੋਲਦੇ ਨੇ। ਔਰ ਰਾਜਨਾਥ ਸਿੰਘ ਕਹਿ ਰਿਹਾ the situation has changed and is much better than before। ਕਸ਼ਮੀਰ ਵਾਦੀ ਦੀ ਗੱਲ ਕਰ ਰਹੇ। ਹੁਣ ਜੇ ਇਹਨੂੰ ਬੈਟਰ ਕਹਿੰਦੇ ਨੇ ਤੇ ਫਿਰ ਇਹ ਰਾਜਨਾਥ ਸਿੰਘ ਔਰ ਉਹ ਸਰਕਾਰ ਇਹ ਤਾਂ ਦੱਸਦੇ ਵੀ ਵਰਸਟ ਕਿਹਨੂੰ ਕਹਿੰਦੇ। ਜੀ। ਸੋ ਜ਼ਾਹਿਰ ਹੈ ਕਿ ਵੀ ਇਸ ਚੋਂ ਇਹਨਾਂ ਦਾ ਕੋਈ ਜਿਹੜਾ ਉੱਥੇ ਤਬਦੀਲੀ ਕਰਨ ਦਾ, ਉਹ ਤਾਂ ਸਿਰਫ ਉਹਨੂੰ ਜਿਹੜੀ ਉਹ ਟੁਚਾ, ਜਿਵੇਂ ਪੰਜਾਬੀ ਦਾ ਸ਼ਬਦ ਹੁੰਦਾ ਹੈ, ਤੇ ਜੇ ਬੀਬੀ ਹੈ ਤਾਂ ਟੁਚੀ ਕਵਾਂਗੇ ਕਿ ਉਹ ਮਹਿਬੂਬਾ ਮੁਫਤੀ ਨੂੰ ਉਹ ਬਿਲਕੁਲ ਹਿੱਲ ਰਹੇ ਸੀ, ਉਹਨੂੰ ਇਹ ਹੌਸਲਾ ਦੇਣ ਦੇ ਲਈ। ਲੇਕਿਨ ਕਿਤੇ ਵੀ ਉਹਨੇ ਈਵਨ ਇਹ ਸਾਰੇ ਦੇਸ਼ ਵਿੱਚ ਦੇਖਦੇ ਕਿ ਕਿਤੇ ਵੀ ਉਹਨੇ ਕੈਟਾਗੋਰੀਕਲੀ ਨਹੀਂ ਕਿਹਾ ਕਿ, ਕਿਉਂਕਿ ਦੇਖੋ ਜੇ ਸੁਪਰੀਮ ਕੋਰਟ ਦੇ ਵਿੱਚ NGO ਦੀ ਪੈਟੀਸ਼ਨ ਹੈ ਕਿ ਅਨਕਨਸਟੀਟਿਊਸ਼ਨਲ ਹੈ, ਸਰਕਾਰ ਉਹਦੇ ਚ ਪਾਰਟੀ ਹੈ। ਜ਼ਾਹਰ ਹੈ ਕਿ ਵੀ ਸੁਪਰੀਮ ਕੋਰਟ ਜਦੋਂ ਨੋਟਿਸ ਜਾਰੀ ਕਰਦੀ ਹੈ ਜੰਮੂ ਕਸ਼ਮੀਰ ਸਰਕਾਰ ਨੂੰ, ਦੂਜੇ ਨੂੰ, ਜੰਮੂ ਕਸ਼ਮੀਰ ਸਰਕਾਰ ਨੇ ਆਪਣੀ ਪ੍ਰੈਜ਼ੈਂਟੇਸ਼ਨ ਦਿੱਤੀ ਹੋਏਗੀ। ਹੁਣ ਜਦੋਂ ਤੱਕ ਜੇ ਭਾਰਤ ਦਾ ਅਟਾਰਨੀ ਜਨਰਲ ਇੱਕ ਸਟਰੋਂਗਲੀ ਵਰਡਡ ਐਫੀਡੇਵਿਟ ਜਾਂ ਰਿਪਰੈਜ਼ੈਂਟੇਸ਼ਨ ਨਹੀਂ ਦਿੰਦਾ ਕਿ ਬਿਲਕੁਲ ਇਹ ਸੰਵਿਧਾਨਕ ਹੈ ਔਰ ਸਰਕਾਰ ਜਿਹੜੀ ਹੈ ਉਹ ਚਾਹੁੰਦੀ ਹੈ, ਸੁਪਰੀਮ ਕੋਰਟ ਤਾਂ ਲੱਭਦਾ ਹੈ, ਉਹ ਆਲਰੇਡੀ ਉਹਨਾਂ ਦੇ ਜੱਜ ਬੈਠੇ ਹੋਏ ਨੇ, ਪਰ ਇਸ ਮਾਮਲੇ ਦੇ ਵਿੱਚ ਬਿਲਕੁਲ ਉਹਨੇ ਕੋਈ ਕਮਿਟਮੈਂਟ ਨਹੀਂ ਕੀਤੀ ਹੈ। ਔਰ ਇਹ ਈਵਨ ਇਹਨਾਂ ਦਾ ਜਦੋਂ ਉਹਨੇ ਆਪਣਾ ਕਸ਼ਮੀਰ ਵਾਦੀ ਤੋਂ ਬਾਅਦ ਜੰਮੂ ਆਇਆ ਔਰ ਸਾਰਿਆਂ ਨੂੰ ਮਿਲਣ ਤੋਂ ਬਾਅਦ ਜਿਹੜਾ ਉਹਨਾਂ ਦੀ ਸਟੇਟਮੈਂਟ ਹੈ, ਸੈਂਟਰ ਨਾਨ ਕਮਿਟਲ ਔਨ ਡਿਫੈਂਡਿੰਗ ਆਰਟੀਕਲ 35A ਇਨ ਸੁਪਰੀਮ ਕੋਰਟ,
ਇਹ ਉਹਨਾਂ ਦੀ ਏਜੰਸੀ ਦੀ ਖਬਰ ਹੈ ਕਿ ਵੀ ਉਹਨੇ ਬਿਲਕੁਲ ਉਹਨਾਂ ਨੇ ਕਿਹਾ ਕਿ ਵੀ the BJP-led NDA government at the center is non-committal on filing an affidavit in the Supreme Court to defend Article 35A, which grants special privileges to the permanent residents of the state. When asked at a press conference here today whether the center would file a counter affidavit in the apex court to protect Article 35A, Union Home Minister Rajnath Singh said, "The matter is pending in the apex court, so I have nothing to say about it." ਕਿ ਜੀ ਉਹ ਐਪੈਕਸ ਕੋਰਟ 'ਚ ਹੈ, ਉਹਨੂੰ ਪੁੱਛ ਰਿਹਾ ਕਿ ਜੀ ਹੁਣ ਐਪੈਕਸ ਕੋਰਟ 'ਚ ਹੈ, ਤੁਸੀਂ ਫਾਈਲ ਕਰੋਗੇ ਉਹਦੇ ਤੇ ਉੱਤੇ ਤੁਹਾਡਾ ਅਟਾਰਨੀ ਜਾਓ, ਕਹਿੰਦਾ ਨਾ ਜੀ ਉਹ ਐਪੈਕਸ ਕੋਰਟ 'ਚ ਹੈ। ਔਰ ਉਹਨੇ ਜਦੋਂ ਉਹਨੂੰ ਫਰਦਰ ਕਿਹਾ ਕਿ ਵਟ ਐਵਰ ਵਿਲ ਅਨਫੋਲਡ ਇਨ ਦਾ ਕਮਿੰਗ ਡੇਜ਼ ਯੂ ਵਿਲ ਬੀ ਕਨਵੇਡ ਫਰਮ ਟਾਈਮ ਟੂ ਟਾਈਮ, ਜਦੋਂ ਉਹਨਾਂ ਨੇ ਫਰਦਰ ਫੋਲੋ ਅਪ ਪੁੱਛਿਆ ਉਹਨਾਂ ਨੇ ਕਿਹਾ ਕਿ ਵੀ ਜੋ ਵੀ ਹੋਏਗਾ ਅਸੀਂ ਸਮੇਂ-ਸਮੇਂ ਤੁਹਾਨੂੰ ਦੱਸ ਦਿਆਂਗੇ। ਸੋ ਦਰਸ਼ਕ 9:30 ਤੋਂ 10 ਦੀ ਗੱਲਬਾਤ ਵੀ ਜ਼ਰੂਰ ਸੁਣਨ, ਕਿਉਂਕਿ ਉਹਦੇ 'ਚ ਸਿੱਖ ਪਰਸਪੈਕਟਿਵ ਤੋਂ ਜਿੱਥੇ ਆਰਟੀਕਲ 25A ਔਰ ਦੂਸਰੇ ਦੀ ਗੱਲ ਹੈ ਉੱਥੇ ਇਹ ਵੀ ਸਾਹਮਣੇ ਹੈ ਕਿ ਭਾਈ ਇਹਨਾਂ ਦੀ ਲਾਈਨ ਕੀ ਹੈ। ਔਰ ਦੂਸਰੀ ਖਬਰ ਜਿਹੜੀ ਮੈਂ ਅੱਜ ਦੇ ਇਸ ਕੰਟੈਕਸਟ ਦੇ ਵਿੱਚ ਹੀ ਸੋ ਇਸ ਨੂੰ ਡਿਸਕਸ ਕਰਨ ਦਾ ਮਕਸਦ ਇਹ ਸੀ ਕਿ ਵੀ ਇਹ ਲੋਲੀਪੌਪ ਹੈ, ਗੱਲਾਂ ਦਾ ਕੜਾ ਹੈ, ਔਰ ਇਸ ਸਾਰੇ 'ਚ ਉਹਨਾਂ ਨੇ ਜਿਹੜੀਆਂ ਧਿਰਾਂ ਕਸ਼ਮੀਰੀਆਂ ਦੀਆਂ ਜਿਨ੍ਹਾਂ ਦੇ ਵਿੱਚ PDP ਔਰ ਨੈਸ਼ਨਲ ਕਾਨਫਰੰਸ ਜਾਂ ਕਾਂਗਰਸ ਇਹ ਸਾਰੇ ਜਿਹੜੇ ਲੁੱਕ ਫਾਰਵਰਡ ਕਰਦੇ ਨੇ ਇੱਕ ਸਰਕਾਰ ਜਾਏ ਦੂਜੀ ਆਏ, ਇਹਨਾਂ ਨੂੰ ਵੀ ਹੱਥਾਂ ਪੈਰਾਂ ਦੀ ਪਾਈ ਹੋਈ ਹੈ, ਕਿਉਂਕਿ ਅਲਟੀਮੇਟਲੀ ਕਸ਼ਮੀਰੀਆਂ ਦੇ ਕੋਲ ਔਰ ਇਹ ਜਿੰਨੀ ਜਲਦੀ ਇਸ ਕਿਸਮ ਦਾ ਇਹਦਾ ਖਾਤਮਾ ਕਰਨ ਬਿਹਤਰ ਹੋਏਗਾ, ਕਿਉਂਕਿ ਫਿਰ ਕਸ਼ਮੀਰੀਆਂ ਨੂੰ ਜਿਹੜੇ ਮਾੜੇ ਮੋਟੇ ਹੁਣ ਔਰ ਇਹ ਠੀਕ ਕਿਹਾ ਸੀ ਉਹਨੇ ਮਹਿਬੂਬਾ ਨੇ ਉਹਨੂੰ ਮੋਦੀ ਨੂੰ ਕਿ ਵੀ ਜੇ ਤੁਸੀਂ ਇਹ ਖਤਮ ਕੀਤਾ ਤੇ ਤੁਹਾਡਾ ਤਿਰੰਗਾ ਫੜਨ ਵਾਲਾ ਕੋਈ ਨਹੀਂ ਰਹੇਗਾ ਉੱਥੇ। ਔਰ earlier it happens better it is, ਪਰ ਅਲਟੀਮੇਟਲੀ ਇਹ ਕਨਸਟੀਟਿਊਸ਼ਨਲੀ ਇਹਨੂੰ ਖਤਮ ਕਰਨਗੇ, ਪਰ ਅਜੇ ਇਸ ਸਾਲ 'ਚ ਨਹੀਂ ਅਗਲੇ ਸਾਲ 'ਚ ਇਹ ਹਕੀਕਤ ਸਮਝ ਆਣੀ ਚਾਹੀਦੀ। ਔਰ ਦੂਸਰੇ ਪਾਸੇ ਕਾਂਗਰਸ ਹੁਣ ਜਦੋਂ ਮੋਦੀ ਸਰਕਾਰ ਦਾ ਥੋੜਾ ਬਹੁਤ ਚੈਲੰਜ ਡਿਕਲਾਈਨ ਸ਼ੁਰੂ ਹੋਇਆ ਤੇ ਹੁਣ ਉਹ ਸ਼ੰਗੂਰ ਕੇ ਰਾਹੁਲ ਗਾਂਧੀ ਜਿਹੜਾ ਰਾਜੀਵ ਗਾਂਧੀ ਦਾ ਪੁੱਤਰ 2 ਹਫ਼ਤੇ ਦੇ ਅਮਰੀਕਾ ਦੌਰੇ ਤੇ ਹੈ ਔਰ ਪਿਛਲੇ ਕੱਲ ਯੂਨੀਵਰਸਿਟੀ ਆਫ ਕੈਲੀਫੋਰਨੀਆ 'ਚ ਉਹਨੇ ਐਡਰੈਸ ਕੀਤਾ ਹੈ, ਫਿਰ ਇੱਥੇ ਨਿਊਯਾਰਕ 'ਚ ਆ ਰਿਹਾ, ਓਵਰਸੀਜ਼ ਕਾਂਗਰਸ ਦਾ ਫੰਕਸ਼ਨ ਕਰ ਰਹੀ ਹੈ, ਵਾਸ਼ਿੰਗਟਨ 'ਚ ਜਾ ਰਿਹਾ ਹੈ, ਕਿਸੇ ਥਿੰਕ ਟੈਂਕ ਦੇ ਨਾਲ ਕਰਨਾ ਹੈ ਕਿ ਪ੍ਰਿੰਸਟਨ ਯੂਨੀਵਰਸਿਟੀ 'ਚ ਬੋਲ। ਸੋ ਉਹਦੇ ਜਿਹੜੇ ਜਿਵੇਂ ਅੱਜ ਕੱਲ ਤਾਂ ਇਹ ਸਾਰਾ ਕੰਮ ਜਿਵੇਂ ਅੱਜ ਕੱਲ ਉਹ ਦੂਲੇ ਦੁਲਹਨ ਨੂੰ ਅੱਗੇ ਤਾਂ ਘਰੋਂ ਹੀ ਤਿਆਰ ਹੁੰਦਾ ਸੀ, ਕਿਸੇ ਨੇ ਬਟਨਾ ਮਾਰਿਆ, ਕੋਈ ਗੀਤ ਗਾਇਆ, ਕੋਈ ਦੂਜਾ, ਹੁਣ ਤਾਂ ਬਿਊਟੀ ਪਾਰਲਰ ਵਾਲੇ ਹੀ ਤਿਆਰ ਕਰਦੇ ਨੇ। ਸੋ ਹੁਣ ਉਹ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਨਹੀਂ ਨੇ ਜਿਹੜੇ ਘਰੋਂ ਸੋਚਦੇ ਨੇ ਕਿ ਜੀ ਮੈਂ ਬੋਲਣਾ ਕੀ ਹੈ, ਜਾਂ ਜਾ ਕੇ ਨਹਾ ਧੋ ਕੇ ਅਚਕਨ ਜਿਹੀ ਪਾ ਕੇ ਜਾਂ ਉਹ ਨਹਿਰੂ ਜਾਂ ਜ਼ੈਲ ਸਿੰਘ ਉਹ ਫੁੱਲ ਜਿਹਾ ਟੰਗ ਲੈਂਦੇ ਸੀ ਤਿਆਰ, ਹੁਣ ਤਾਂ ਉਹ ਤਿਆਰ ਵੀ ਉੱਥੋਂ ਹੀ ਹੋ ਕੇ ਕਰਦੇ ਨੇ। ਔਰ ਉਹਨਾਂ ਦੇ ਪ੍ਰਮੋਟਰ ਵੀ ਹੁੰਦੇ ਨੇ ਕਿ ਉਹਨੂੰ ਫਿਰ ਬਰੀਫਿੰਗ ਵੀ ਹੁੰਦੀ ਹੈ ਵੀ ਤੂੰ ਕੀ ਕਹਿਣਾ ਹੈ, ਕਈਆਂ ਦੇ ਲਿਖਤੀ ਪੜ੍ਹ ਵੀ ਹੁੰਦਾ। ਸੋ ਇਸੇ ਤਰ੍ਹਾਂ ਦਾ ਇੱਕ ਸੈਮ ਪੈਟਰਿਕ ਨਾਂ ਦਾ ਬੰਦਾ ਹੈ ਜਿਹੜਾ ਉਹਨਾਂ ਦੇ ਟੱਬਰ ਦਾ ਔਰ ਇਹਦਾ ਪਿਓ ਲੱਭ ਕੇ ਲਿਆਇਆ ਸੀ ਔਰ IT ਇੰਡਸਟਰੀ ਕਹਿੰਦਾ ਜੋ ਉਹ ਫਾਦਰ ਹੈ ਜਿਹਨੇ ਸਾਰਾ ਸ਼ੁਰੂ ਕੀਤਾ ਨਿਊ ਟੈਕਨੋਲੋਜੀ। ਪਰ ਮੈਂ ਜਿਸ ਕਰਕੇ ਇਹ ਕੀਤਾ ਕਿ ਵੀ ਇਹ ਲੈਗੇਸੀ ਉਹੀ ਹੈ ਜੀ। ਜਦੋਂ ਅਸੀਂ ਰਾਹੁਲ ਗਾਂਧੀ, ਰਾਜੀਵ ਗਾਂਧੀ, ਇੰਦਰਾ ਗਾਂਧੀ, ਨਹਿਰੂ ਦੇ ਪਿਓ ਮੋਤੀ ਲਾਲ ਨਹਿਰੂ 6 ਦੀ ਤਾਂ ਅਸੀਂ ਗਿਣਤੀ ਕਰ ਲਈ ਜਿਹੜੀ 1920 ਤੋਂ ਆਏ, ਇਹਨਾਂ ਦਾ ਹੀ ਹਾਲ ਦੇਖਦੇ ਹਾਂ। ਪੁੱਜ ਕੇ ਐਂਟੀ ਸਿੱਖ ਮੋਤੀ ਲਾਲ ਨਹਿਰੂ ਦੀ ਵੀ ਪਹਿਲੀ ਰਿਪੋਰਟ ਨਹਿਰੂ ਰਿਪੋਰਟ ਜਿਹੜੀ 1920 ਚ ਆਈ ਸੀ ਉਹਨੇ ਸਿੱਖਾਂ ਨੂੰ ਬਿਲਕੁਲ ਸਭ ਤੋਂ ਪਹਿਲਾ ਝਟਕਾ ਸਿੱਖਾਂ ਨੂੰ ਉਦੋਂ ਲੱਗਾ ਸੀ ਕਿ ਵੀ ਇਹ ਸਾਡੇ ਨਾਲ ਕੀ ਹੋਏਗਾ, ਪਰ ਫਿਰ ਅਕਲ ਦੀ ਦਵਾਈ ਨਹੀਂ ਖਾਦੀ, ਫਿਰ ਜਾ ਕੇ ਕਾਂਗਰਸ ਦੀ ਝੋਲੀ 'ਚ ਡਿੱਗੇ। ਫਿਰ ਨਹਿਰੂ ਦੇ ਲਈ ਕਿੰਨੀ ਨਫ਼ਰਤ ਸੀ ਨਹਿਰੂ ਦੇ ਮਨ 'ਚ ਸਿੱਖਾਂ ਲਈ, ਪੰਜਾਬੀ ਸੂਬੇ ਦਾ ਮੁੱਦਾ ਹੋਏ, ਦੂਜੇ ਹੋਣ, ਕ੍ਰਿਮੀਨਲ ਟ੍ਰਾਈਬ ਹੋਏ, ਕੈਰੋਂ ਵਰਗੇ ਜਿਹੜੇ ਮੈਂ ਸ਼ਬਦ ਇਹੀ ਕਹਾਂਗਾ ਜੋ ਕੰਮ ਬੇਨਤੇ ਨੇ 1992 ਤੋਂ 95 ਦਾ ਕੀਤਾ, ਇਹੀ ਕੈਰੋਂ ਨੂੰ ਅੱਗੇ ਲਾ ਕੇ ਸਿੱਖਾਂ ਨੂੰ ਕੁੱਟ ਚਾੜਨ ਦਾ ਉਹ ਨਹਿਰੂ ਨੇ ਕਰਵਾਇਆ, ਗੁੰਡੇਗਰਦੀ ਵਾਲਾ ਪਾਣੀ ਲੁਟਵਾਇਆ ਰਾਜਸਥਾਨ ਨੂੰ ਦਵਾ ਕੇ। ਇੰਦਰਾ ਗਾਂਧੀ ਦੀ ਕਰਤੂਤ ਸਾਹਮਣੇ ਹੈ ਔਰ ਰਾਜੀਵ ਗਾਂਧੀ ਦਾ ਰੋਲ ਜਿਹੜਾ ਉਹ ਨਵੰਬਰ 84 ਚ ਕਰਕੇ ਔਰ ਫਿਰ ਉਹਦੀ ਜਸਟੀਫਿਕੇਸ਼ਨ ਹਜ਼ਾਰਾਂ ਸਿੱਖਾਂ ਦਾ ਕਤਲੇਆਮ, ਨਸਲਕੁਸ਼ੀ, ਤੇ ਉਹ ਕਹਿੰਦਾ ਜੀ ਜਦ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਸੋ ਜ਼ਾਹਿਰ ਹੈ ਕਿ ਵੀ ਇਹ ਉਹਦਾ ਹੀ ਅੱਗੋਂ ਬਚੁੰਗੜਾ ਜਿਹੜਾ ਉਹ ਹੁਣ ਤੁਰਿਆ ਹੋਇਆ। ਕਦੇ ਇਹਨਾਂ ਨੇ ਔਰ ਜਿਹੜੇ ਲੋਕ ਅੱਜ ਵੀ ਉਹ ਤਾਂ ਮਰ ਗਿਆ ਰਾਹੁਲ ਗਾਂਧੀ ਉਸੇ ਹੀ ਮੌਤ ਜਿਹੜੀ ਇਸ ਕਿਸਮ ਦੇ ਜੈਨੋਸਾਈਡ ਵਾਲਾ ਵੱਖਰੀ ਗੱਲ ਹੈ ਵੀ
ਇਹੋ ਜਿਹਾ ਜੈਨੋਸਾਈਡ ਸ੍ਰੀਲੰਕਾ 'ਚ ਵੀ ਕੀਤਾ ਉਹਨੇ, ਔਰ ਤੈਨੂੰ ਨੇ ਉਹਦਾ ਕੰਮ ਕੀਤਾ। ਔਰ ਜਿਨ੍ਹਾਂ ਮਿਨਿਸਟਰਾਂ ਨੂੰ ਅੱਗੇ ਲਾ, ਜਿਨ੍ਹਾਂ ਨੂੰ ਬਾਅਦ 'ਚ ਮਿਨਿਸਟਰ ਵੱਡੇ ਬਣਾਇਆ, ਜਿਹੜੇ MP ਸੀ ਉਦੋਂ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, HKL ਭਗਤ, ਹੁਣ ਮਰ ਗਿਆ ਭਗਤ, ਔਰ ਦੂਜੇ, ਲੇਕਿਨ ਅੱਜ ਤੱਕ ਵੀ ਉਸ ਤੋਂ ਬਾਅਦ ਈਵਨ ਮਨਮੋਹਨ ਸਿੰਘ ਮਿਨਿਸਟਰੀ 'ਚ ਵੀ ਟਾਈਟਲਰ ਨੂੰ ਮਿਨਿਸਟਰ ਬਣਾਇਆ ਸੀ। ਸੋ ਇਹ ਕਹਿਣਾ, ਔਰ ਇਹ ਹੁਣ ਕਾਂਗਰਸ ਦਾ ਵਾਈਸ ਪ੍ਰੈਜ਼ੀਡੈਂਟ ਹੈ, ਕੋਈ ਇਹ ਕਹਿ ਗਿਆ ਜੀ ਮੈਂ ਇਹਦਾ ਕੀ ਕਸੂਰ ਹੈ ਜੀ, ਸਾਡੇ 'ਚ ਵੀ ਹੋਣਗੇ। ਉਹ ਭਾਈ ਉਹਨੇ ਐਜ਼ ਏ ਕਾਂਗਰਸ ਚੀਫ, ਕਾਂਗਰਸ ਨੇ ਕਦੋਂ ਉਸ ਗੁਨਾਹ ਦੀ ਮਾਫੀ ਮੰਗੀ ਹੈ ਜਾਂ ਉਹਦੇ ਲਈ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਸਜ਼ਾ? ਮਨਮੋਹਨ ਸਿੰਘ ਦੀ ਸਰਕਾਰ 10 ਸਾਲ ਰਹੀ ਹੈ, ਉਹਨਾਂ ਨੇ ਨਵੰਬਰ 84 ਵਾਲਿਆਂ ਨੂੰ ਦਿੱਤੀ ਹੈ ਸਜ਼ਾ। ਸੋ ਅਸੀਂ ਸਮਝਦੇ ਹਾਂ ਵੀ ਇਹ 6 ਫਾਰ ਜਸਟਿਸ ਨੇ ਬਾਕੀ ਜਥੇਬੰਦੀਆਂ ਦੇ ਉਦਮ ਨਾਲ ਜਦੋਂ ਇਹ ਯੂਨੀਵਰਸਿਟੀ ਆਫ ਕੈਲੀਫੋਰਨੀਆ 'ਚ ਬੋਲਣ ਲਈ ਆਇਆ, ਉਹਨਾਂ ਨੇ ਜਿਹੜਾ ਪ੍ਰੋਟੈਸਟ ਵੀ ਕੀਤਾ ਜ਼ੋਰਦਾਰ, ਅੰਦਰ ਵੀ ਸਟੂਡੈਂਟਸ ਨੇ ਇਹਨੂੰ, ਰਾਹੁਲ ਗਾਂਧੀ ਨੂੰ ਕੁਐਸਚਨ ਕੀਤਾ, ਦਰਸ਼ਕ ਦੇਖ ਰਹੇ ਨੇ। ਔਰ ਈਵਨ ਇਹ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਨੇ, ਸਾਡੀ ਖਬਰ ਉਦੋਂ ਕਿ ਏਜੰਸੀਆਂ ਚੁੱਕਦੀਆਂ ਕਿਉਂਕਿ ਬੀਜੇਪੀ ਨੂੰ ਲੱਗਦਾ ਹੈ ਕਿ ਵੀ ਉੱਥੇ ਜੇ ਮੋਦੀ ਦਾ ਥੱਲਾ ਲੱਗ ਰਿਹਾ ਤੇ ਰਾਹੁਲ ਗਾਂਧੀ ਉੱਭਰ ਰਿਹਾ ਤੇ ਜਿਹੜੀ ਕੋਈ ਐਕਟੀਵਿਟੀ ਉਹਦੇ ਖਿਲਾਫ ਹੈ ਉਹਨੂੰ ਜ਼ਰੂਰ ਦੀ ਖਬਰ ਬਣਾ ਦਿਓ। ਸੋ ਚਲੋ, ਸਾਨੂੰ ਤਾਂ ਇਹ ਦੋਨੋਂ ਹੀ ਕਾਤਲ ਨੇ ਕਿ ਇਹ ਤੇ B ਟੀਮਾਂ ਨੇ ਹਿੰਦੂਤਵਾਦੀਆਂ। ਔਰ ਇਹ ਖਬਰ ਹੈ ਕਿ ਅਮਰੀਕਾ 'ਚ ਸਿੱਖ ਭਾਈਚਾਰੇ ਵੱਲੋਂ ਰਾਹੁਲ ਖਿਲਾਫ ਪ੍ਰਦਰਸ਼ਨ। ਬਰਕਲੇ ਯੂਨੀਵਰਸਿਟੀ ਆਫ ਕੈਲੀਫੋਰਨੀਆ 'ਚ ਰਾਹੁਲ ਗਾਂਧੀ ਨੂੰ 1984 'ਚ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਅਤੇ ਸਿੱਖ ਭਾਈਚਾਰੇ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਨਾਲ ਦੋਸ਼ੀ ਕਾਂਗਰਸੀ ਆਗੂਆਂ ਨੂੰ ਬਚਾਉਣ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ। ਜਿਸ ਸਮੇਂ ਅੰਤਰਰਾਸ਼ਟਰੀ ਹਾਊਸ ਬਾਹਰ ਸਿੱਖ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਅੰਦਰ ਮੇਜ਼ਬਾਨ ਨੇ, ਜਿਹੜਾ ਹੋਸਟ ਸੀ, ਰਾਹੁਲ ਤੋਂ ਇਸ ਸੰਬੰਧੀ ਸਵਾਲ ਕੀਤਾ, ਜਿਸ ਦੇ ਜਵਾਬ 'ਚ ਰਾਹੁਲ ਨੇ ਕਿਹਾ, ਮੈਂ ਸਿੱਖ ਭਾਈਚਾਰੇ ਨਾਲ ਪਿਆਰ ਕਰਦਾ ਹਾਂ, ਮੈਂ ਸਮਝ ਸਕਦਾ ਹਾਂ ਕਿ ਹਿੰਸਾ ਕੀ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਹਿੰਸਾ ਕੌਣ ਕਰ ਰਿਹਾ ਹੈ, ਕਿਸ ਦੇ ਖਿਲਾਫ ਕੀਤੀ ਗਈ ਹਿੰਸਾ ਗਲਤ ਹੈ, ਮੈਂ ਇਸ ਦੀ ਨਿੰਦਾ ਕਰਦਾ ਹਾਂ। ਮੈਂ ਹਿੰਸਾ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਦਾ ਸਮਰਥਨ ਕਰਦਾ ਹਾਂ। ਅਸਲ ਵਿੱਚ ਮੈਂ ਨਿਆਂ ਲਈ ਉਹਨਾਂ ਦੇ ਨਾਲ ਹਾਂ। ਹੁਣ ਇਹ ਤੁਸੀਂ ਦੇਖੋ ਕਿ ਜਿਵੇਂ ਉਹ ਚੋਰ ਜਿਹੜਾ ਚੋਰੀ ਕਰਕੇ ਦੌੜ ਰਿਹਾ, ਮਗਰ ਭੀੜ ਲੱਗੀ ਹੈ, ਚੋਰ ਤੇ ਚੋਰ ਵੀ ਭੀੜ 'ਚ ਰਲ ਗਿਆ, ਉਹ ਵੀ ਕਹਿ ਰਿਹਾ ਚੋਰ। ਔਰ ਇਹਦੇ ਤੇ ਜਦੋਂ ਉਹਨੇ ਕਿਹਾ ਤੇ ਇਹਦੇ ਤੇ ਫਿਰ ਇੱਕ ਬੱਚੀ ਨੇ ਉਹਨੂੰ ਕਿਹਾ ਕਿ ਇਸ ਤੋਂ ਬਾਅਦ ਇੱਕ ਵਿਦਿਆਰਥੀ ਸੋਬੀਆ ਚਾਹਲ ਨੇ ਰਾਹੁਲ ਨੂੰ ਸਵਾਲ ਕੀਤਾ ਕਿ ਜੇਕਰ ਤੁਸੀਂ ਇਨਸਾਫ ਦੇ ਮਾਮਲੇ ਸਿੱਖਾਂ ਦੇ ਨਾਲ ਹੋ ਤਾਂ ਫਿਰ ਹੁਣ ਤੱਕ ਕਾਂਗਰਸੀ ਆਗੂਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੋ ਕਿ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਹਨ। ਇਸ ਸਵਾਲ ਦਾ ਜਵਾਬ ਦੇਣ ਤੋਂ ਰਾਹੁਲ ਗਾਂਧੀ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਇਸ ਪ੍ਰੋਗਰਾਮ ਤੋਂ ਬਾਅਦ ਵਿਅਕਤੀਗਤ ਤੌਰ ਤੇ ਜਵਾਬ ਦੇਗਾ। ਉਹ ਕਹਿੰਦੇ ਮੈਂ ਤੁਹਾਡੇ ਨਾਲ 1-to-1 ਗੱਲ, ਜੋ ਤੂੰ ਭਰੇ ਹਾਲ 'ਚ ਕਹਿ ਰਿਹਾ ਮੈਂ ਹਿੰਸਾ ਦੇ ਖਿਲਾਫ ਹਾਂ, ਕੋਈ ਹੋਏ, ਉਹਨੂੰ ਕਿਹਾ ਜੀ ਫਿਰ ਜੇ ਤੂੰ ਖਿਲਾਫ ਹੈ, ਜਿਹੜੇ ਤੁਹਾਡੇ ਲੀਡਰ ਨੇ ਉਹਨਾਂ ਨੂੰ ਕਿਉਂ ਸਜ਼ਾ ਨਹੀਂ ਦਿੱਤੀ? ਉਹਨੇ ਕਿਹਾ ਜੀ ਮੈਂ ਬਾਅਦ 'ਚ ਗੱਲ ਕਰਾਂਗਾ। ਸੋ ਜ਼ਾਹਰ ਹੈ ਕਿ ਵੀ ਉਹਨਾਂ ਜ਼ਿਕਰਯੋਗ ਹੈ ਕਿ ਸਿੱਖ ਭਾਈਚਾਰੇ ਨਾਲ ਸੰਬੰਧਤ ਸੈਂਕੜਿਆਂ ਲੋਕ ਯੂਨੀਵਰਸਿਟੀ 'ਚ ਲਾਮਬੰਦ ਹੋਏ, ਜਿਨ੍ਹਾਂ ਨੇ ਰਾਹੁਲ ਗਾਂਧੀ ਦੀ ਕਾਂਗਰਸ 1984 ਸਿੱਖ ਕਤਲੇਆਮ ਦੀ ਦੋਸ਼ੀ ਹੈ ਅਤੇ ਗਾਂਧੀ ਵਾਪਸ ਜਾਓ ਦੇ ਸੰਦੇਸ਼ ਵਾਲੀਆਂ ਤਖਤੀਆਂ ਫੜੀਆਂ ਸਨ। ਜਦੋਂ ਰਾਹੁਲ ਗਾਂਧੀ ਯੂਨੀਵਰਸਿਟੀ ਤੋਂ ਬਾਹਰ ਆ ਰਹੇ ਸਨ ਤਾਂ ਬਾਹਰ ਖੜੇ ਪ੍ਰਦਰਸ਼ਨਕਾਰੀਆਂ ਤੋਂ ਬਚਾਉਂਦੇ ਹੋਏ ਉਸ ਨੂੰ ਸਖਤ ਸੁਰੱਖਿਆ ਦੇ ਘੇਰੇ 'ਚ ਬਾਹਰ ਕੱਢਿਆ ਗਿਆ, ਜਦ ਕਿ ਉਸ ਦੇ ਕਾਫਲੇ ਤੇ ਪ੍ਰਦਰਸ਼ਨਕਾਰੀਆਂ ਨੇ ਜੁੱਤੀਆਂ ਵੀ ਸੁੱਟੀਆਂ। ਰਾਹੁਲ ਗਾਂਧੀ ਦੀ 1984 ਸਿੱਖ ਪੀੜਤਾਂ ਪ੍ਰਤੀ ਅੱਗੇ 6 ਫਾਰ ਜਸਟਿਸ ਨੂੰ ਕੋਟ ਕੀਤਾ ਔਰ ਉਹਨਾਂ ਨੂੰ ਇਹ ਕਿਹਾ ਕਿ ਵੀ 6 ਫਾਰ ਜਸਟਿਸ ਨੇ ਕਿਹਾ ਵੀ 20 ਸਤੰਬਰ ਨੂੰ ਅਸੀਂ ਦੁਬਾਰਾ ਜਦੋਂ ਉਹਨੇ ਨਿਊਯਾਰਕ ਆਣਾ ਤੇ ਰਾਹੁਲ ਗਾਂਧੀ ਤੋਂ ਜਿਹੜਾ ਉਹਦੇ ਆਪਣੇ ਸਵਾਲਾਂ ਦੇ ਜਵਾਬ ਮੰਗਾਂਗੇ ਟਾਈਮ ਸਕੁਅਰ। ਔਰ ਇੱਥੇ ਵੀ ਕਿਉਂਕਿ ਜਿਹੜਾ ਫੰਕਸ਼ਨ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਹੈ ਉਸ ਦੇ ਬਾਹਰ ਜਿਸ ਹੋਟਲ 'ਚ ਹੈ ਉਹਦੀ ਐਡਵਰਟਾਈਜ਼ਮੈਂਟ ਚੱਲਦੀ ਹੈ, ਪ੍ਰੋਟੈਸਟ ਵੀ ਹੈ। ਅਸੀਂ ਅਪੀਲ ਵੀ ਕਰਾਂਗੇ ਕਿ ਵੀ ਉਸ ਦੇ ਵਿੱਚ ਵੀ ਜਿਹੜੀ ਨਿਊਯਾਰਕ ਦੀਆਂ ਸਿੱਖ ਸੰਗਤਾਂ ਸ਼ਮੂਲੀਅਤ ਕਰਨ ਤਾਂ ਕਿ ਇਹ ਜਵਾਬ ਜ਼ਰੂਰ ਰਹੇ। ਜਿਵੇਂ ਮੈਂ ਕੁਲਦੀਪ ਨਈਅਰ ਨੂੰ ਇੱਕ 1-to-1 ਡਿਬੇਟ ਸ਼ਿਕਾਗੋ ਜਿਹੜੀ ਕਿ 1996 'ਚ ਹੋਈ, ਉੱਥੇ ਆਇਆ ਸੀ, ਉਦੋਂ ਪ੍ਰਾਈਮ ਮਿਨਿਸਟਰ ਦੇਵ ਗੌੜਾ ਸੀ ਤੇ ਕੁਲਦੀਪ ਨਈਅਰ ਇੱਥੇ ਐਂਬੈਸਡਰ ਲੱਗਣਾ ਚਾਹੁੰਦਾ ਸੀ ਤੇ ਉਹ ਇੱਕ ਫਾਰਮੂਲਾ ਲੈ ਕੇ ਆਇਆ ਸੀ ਜੀ ਅਨੰਦਪੁਰ ਦੇ ਮੱਥੇ ਤੇ ਗੱਲਬਾਤ ਹੋ ਸਕਦੀ ਹੈ ਤੇ ਇਹ ਉਹ ਤੇ ਮੈਂ ਕੁਦਰਤੀ ਮੈਂ ਸ਼ਿਕਾਗੋ ਗਿਆ ਹੋਇਆ ਸੀ, ਉਹ ਬੋਲ ਕੇ ਹਟਿਆ, ਮੈਨੂੰ ਵੀ ਮੈਨੇਜਮੈਂਟ ਵਾਲਿਆਂ ਨੇ ਬੋਲਣ ਦਾ ਟਾਈਮ ਦਿੱਤਾ ਤੇ ਮੈਂ ਉਹਦੇ 'ਚ ਉਹਨੂੰ ਐਡਰੈਸ ਕਰਦੇ ਕਿਹਾ ਸੀ, ਮੈਂ ਕਿਹਾ ਜੀ ਬਾਕੀ ਤਾਂ ਤੁਹਾਡੇ ਫਾਰਮੂਲੇ ਇਹ ਧਰੇ ਧਰਾਈ ਰਹਿਣੇ ਨੇ, ਪਹਿਲਾਂ ਵਾਰ ਕ੍ਰਿਮੀਨਲਸ ਦੀ ਗੱਲ ਕਰੀਏ ਕਿ ਤੁਸੀਂ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਤੁਹਾਡੀ ਸਟੇਟ ਨੇ, ਉਹ ਵਾਰ ਕ੍ਰਿਮੀਨਲਸ ਨੇ। ਔਰ ਇੱਕ ਗੱਲ ਤੁਹਾਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਵੀ ਇਹਨਾਂ ਵਾਰ ਕ੍ਰਿਮੀਨਲਸ ਨੂੰ ਵੀ ਵਿਲ ਚੇਜ਼ them
find them, extradite them, try them and hang them. ਜੀ ਵੀ ਅਸੀਂ ਅਲਟੀਮੇਟਲੀ ਅੱਜ ਤੁਸੀਂ ਬਚ ਵੀ ਜਾਓਗੇ, ਭਵਿੱਖ ਦੀ ਖਾਲਿਸਤਾਨ ਦੀ ਸਟੇਟ ਅਸੀਂ ਤੁਸੀਂ ਜਿੱਥੇ ਵੀ ਜਾਓਗੇ ਤੁਹਾਨੂੰ ਚੇਸ ਕਰਾਂਗੇ, ਜਿਹੜੇ ਵਾਰ ਕ੍ਰਿਮੀਨਲਸ ਨੇ ਤੁਹਾਨੂੰ ਲੱਭਾਂਗੇ, ਤੁਹਾਨੂੰ ਅਸੀਂ ਵਾਪਸ ਲੈ ਕੇ ਜਾਵਾਂਗੇ। ਜਿਵੇਂ ਉਹ ਆਈਕਮੈਨ ਨੂੰ ਬੋਰੀ ਚ ਪਾ ਕੇ ਅਰਜਨਟੀਨਾ ਚੋਂ ਮਸਾਦ ਵਾਲੇ ਲੈ ਕੇ ਗਏ, ਮੁਕੱਦਮਾ ਚਲਾਵਾਂਗੇ ਤਾਂ ਫਾਇਲ ਆਵਾਂਗੇ ਵੀ ਅਸੀਂ ਵਾਰ ਕ੍ਰਿਮੀਨਲਸ ਨੂੰ ਮਾਫ ਨਹੀਂ ਕਰਾਂਗੇ। ਸੋ ਇਹ ਜਿੰਨੇ ਕੁ ਵੀ ਨੇ, ਉਹ ਬੀਜੇਪੀ ਦੇ ਹੋਣ, ਕਾਂਗਰਸ ਦੇ ਹੋਣ, ਬਾਦਲ ਦਲ ਦੇ ਹੋਣ, ਇਹਨਾਂ ਨੂੰ ਅਨਚੈਲੰਜ ਨਹੀਂ ਜਾਣ ਦੇਣਾ। ਹਾਂ, ਇਹ ਮੈਂ ਜ਼ਰੂਰ ਅਪੀਲ ਕਰਾਂਗਾ ਕਿ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਇਹਨਾਂ ਮੁਲਕਾਂ 'ਚ ਸਾਨੂੰ ਹੱਕ ਹੈ ਪੀਸਫੁਲੀ ਪ੍ਰੋਟੈਸਟ ਕਰਨ ਦਾ। ਇਸ ਗੱਲ ਦਾ ਯਤਨ ਹੋਏ ਕਿ ਕਦੇ ਵੀ ਕੋਈ ਹਿੰਸਕ ਨਾ ਵਰਤਾਰਾ ਹੋਏ, ਕਿਉਂਕਿ ਇਹ ਫਿਰ ਉਸ ਇੰਡੀਅਨ ਸਟੇਟ ਦੇ ਹੱਕ 'ਚ ਹੀ ਗੱਲ ਜਾਂਦੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਰਾਹੁਲ ਗਾਂਧੀ ਦਾ ਜ਼ਰੂਰ ਨਿਊਯਾਰਕ ਦੀਆਂ ਸਿੱਖ ਸੰਗਤਾਂ ਵੀ ਸਵਾਗਤ ਕਰਨਗੇ ਖਾਲਸਾਈ ਅੰਦਾਜ਼। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਰਾਹੀਂ ਰੀਕਰਿੰਗ ਡੋਨਰ ਬਣ ਕੇ ਕਰ ਸਕਦੇ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਐਂਡ ਤੁਸੀਂ ਫਿਰ ਸਾਨੂੰ ਫੋਨ ਤੇ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਸ਼ੁਕਰੀਆ ਵਿਊਅਰਸ, ਉਸ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।